ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਦੀ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ Facebook YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 17 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਰੈਂਟ GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਨੇਲਾ ਦੀ ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 20927700113 ਤੇ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਦੇ ਬਿਜਲੀ ਸਮਝੌਤੇ ਤੋਂ। ਪੰਜਾਬ ਸਰਕਾਰ ਨੇ ਸਭ ਤੋਂ ਵੱਡਾ ਬਿਜਲੀ ਸਮਝੌਤਾ ਕੀਤਾ ਜੀ। ਹਾਂਜੀ, ਦੇਖੋ ਇਹ ਜਿਹੜਾ ਬਿਜਲੀ ਸਮਝੌਤਾ ਹੈ ਨਾ ਜੀ, ਇਹ ਇਹਨਾਂ ਨੇ ਅੱਜ ਐਲਾਨ ਕੀਤਾ PC ਕਰਕੇ। ਅੱਜ ਭਗਵੰਤ ਸਿੰਘ ਮਾਨ ਹੋਰਾਂ ਨੇ ਜੀ ਇਹ ਕਹਿੰਦੇ ਆ ਕਿ ਦੇਖੋ ਜੀ ਅਸੀਂ 1200 ਮੈਗਾਵਾਟ ਦਾ ਜਿਹੜਾ ਹੈ ਨਾ ਇੱਕ ਸਮਝੌਤਾ ਕਰ ਲਿਆ ਗ੍ਰੀਨ એનર્ਜੀ ਦੇ ਮਾਮਲੇ ਦੇ ਵਿੱਚ। ਇਹ ਵੈਸੇ ਸੱਚ ਹੈ, ਬਿਲਕੁਲ ਹਕੀਕਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਇਹਨਾਂ ਦਾ ਬਹੁਤ ਹੀ ਵਧੀਆ, ਬਹੁਤ ਹੀ ਖੂਬਸੂਰਤ ਕਹਿ ਲਈਏ ਕਿ ਕਦਮ ਆ। ਤੇ ਵੈਸੇ ਵੀ ਇਹਨਾਂ ਨੂੰ ਪਤਾ ਸੀਗਾ। ਵੈਸੇ ਗੱਲ ਇਹ ਆ ਕਿ ਇਹ ਤਾਂ ਹੁਣ ਇੰਡੀਆ ਨੇ ਜਿਹੜਾ ਸ਼ਿਫਟ ਹੋਣਾ ਹੀ ਹੈ। ਕੋਲਾ ਪੰਜਾਬ ਵਾਸਤੇ ਤੇ ਪਹਿਲਾਂ ਹੀ ਸਿਰਦਰਦੀ ਆ ਤੇ ਕੋਲੇ ਨਾਲ ਚੱਲਦੇ ਥਰਮਲ ਪ੍ਰਦੂਸ਼ਣ ਫੈਲਾਉਂਦੇ ਨੇ ਤੇ ਉਹ ਪ੍ਰਦੂਸ਼ਣ ਇਹਨਾਂ ਨੇ ਕੰਟਰੋਲ ਕਰਨਾ। ਪੈਰਿਸ ਡੀਲ ਦਾ ਹਿੱਸਾ ਪੈਸਾ ਚੱਕਿਆ ਤਾਂ ਫਿਰ ਕਿਉਂਕਿ ਹੁਣ ਇੰਡੀਆ ਗਵਰਨਮੈਂਟ ਦਾ ਜਿਹੜਾ ਅਧਿਕਾਰ ਖੇਤਰ ਹੈ, ਤੁਹਾਨੂੰ ਪਤਾ ਨਾ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਕੁਝ ਵੰਡਵਾਂ ਵੀ ਹੈ ਜੀ। ਵੰਡਵਾਂ ਮਤਲਬ ਕਿ ਕੁਝ ਮਾਮਲੇ ਜਿਹੜੇ ਆ ਉਹ ਸਟੇਟਾਂ ਦੇ ਹੱਥ 'ਚ ਹੁੰਦੇ ਨੇ। ਤਾਂ ਉਹਦੇ 'ਚ ਕੀ ਹੈ ਕਿ ਸਰਕਾਰਾਂ ਜਿਹੜੀਆਂ ਸੂਬਾਈ ਸਰਕਾਰਾਂ ਨੇ ਉਹਨਾਂ ਨੇ ਮੋਟੀਵੇਟ ਕਰਨਾ ਜਾਂ ਕਹਿ ਲਓ ਕਿ ਉਹਨਾਂ ਨੂੰ ਸਾਥ ਦੇਣਾ ਪੈਣਾ। ਇਹਨਾਂ ਨੇ ਸ਼ਰਤ ਰੱਖੀ ਹੈ ਪਹਿਲਾਂ ਵੀ ਕਿ ਤੁਹਾਡੀ ਜਿਹੜੀ ਬਿਜਲੀ ਦੀ ਜਿਹੜੀ ਸਹੂਲਤ ਵਾਸਤੇ ਪੈਸੇ ਧੇਲੇ ਦੀ ਰਕਮ ਆਉਣੀ ਆ, ਉਹ ਸਾਰਾ ਕੁਝ ਤਦੇ ਆ ਜੇਕਰ ਤੁਸੀਂ ਵਿੱਚ ਕਲੀਨ એનર્ਜੀ ਯਾਨੀ ਗ੍ਰੀਨ એનર્ਜੀ ਜਿਹੜੀ ਆ ਉਹ ਇੰਨੀ ਕੁ ਬਣਾਓਗੇ। ਤਾਂ ਇਹ ਪੰਜਾਬ ਸਰਕਾਰ ਵਾਸਤੇ ਕਹਿ ਲਓ ਕਿ ਦੋਏ ਹੱਥੇ ਲੱਡੂ ਵਾਲੀ ਗੱਲ ਸੀ ਕਿ ਇੱਕ ਪਾਸੇ ਤੇ ਇਹਨਾਂ ਨੂੰ ਇਹ ਉਪਲਬਧ ਹੋ ਰਹੀ ਹੈ ਕਿਉਂਕਿ ਡਿਮਾਂਡ ਦੇ ਹਿਸਾਬ ਨਾਲ ਕੰਪਨੀਆਂ ਅੱਜ ਬਹੁਤ ਨੇ। ਦੂਜਾ ਇਹ ਕਿ ਇਹਨਾਂ ਨੂੰ ਫਾਇਦਾ ਹੈ, ਇਹ ਸਸਤੀ ਹੈ। ਹੁਣ ਇਹ ਤੇ ਹੈ ਕਿ ਬਹੁਤ ਵਧੀਆ ਮੂਵ ਹੈ ਕਿਉਂਕਿ ਜਿਹੜਾ ਇਹਨਾਂ ਦਾ ਇਕਰਾਰ ਹੋਇਆ ਉਹ ਤਕਰੀਬਨ ਲਾ ਲਓ ਕਿ 2.5 ਰੁਪਏ ਤੋਂ ਥੋੜਾ ਜਿਹਾ ਉੱਤੇ 2 ਰੁਪਏ 54 ਪੈਸੇ ਤੋਂ 2 ਰੁਪਏ 89 ਪੈਸੇ। ਕੋਈ ਮਹਿੰਗੀ ਬਿਜਲੀ ਨਹੀਂ ਹੈਗੀ। 25 ਸਾਲ ਦਾ ਕਰਾਰ ਆ, ਮੋਟਾ ਕਹਿ ਲਈਏ ਕਿ ਇਹ ਸੌਦਾ ਹੈ ਜੀ। ਤੇ ਜੇਕਰ ਇਸ ਤਰ੍ਹਾਂ ਦੀ ਕੋਈ ਇੱਕ ਅੱਧੀ ਡੀਲ ਹੋਰ ਕਰ ਜਾਂਦੇ ਆ ਤਾਂ ਮਤਲਬ ਕਿ ਉਹ ਇੰਨੀ ਬਿਜਲੀ ਬਣ ਜਾਏਗੀ। ਆਪਣੀ ਟੋਟਲ ਜੇ ਤੁਸੀਂ ਦੇਖੋਗੇ ਜਿੰਨੀ ਪੈਦਾਵਾਰ ਹੈਗੀ ਐਵਰੇਜ ਆਪਣੀ 5000 ਮੈਗਾਵਾਟ ਆ ਸਾਰੇ ਪੰਜਾਬ ਦੀ ਜੀ। ਤਾਂ ਉਹਦਾ ਇੱਕ ਹਿੱਸਾ ਬਾਹਰੋਂ ਚੌਕਟ ਢਾ ਲਈ ਤਾਂ ਚੌਥਾ ਹਿੱਸਾ ਤੇ ਅੱਜ ਇਹਨਾਂ ਨੇ ਉਹ ਕਰ ਲਿਆ। ਜੇ ਮੰਨ ਲਓ ਇੱਕ ਅੱਧਾ ਸਮਝੌਤਾ ਇਸ ਤਰ੍ਹਾਂ ਦਾ ਹੋਰ ਹੋ ਜਾਂਦਾ ਹੈ ਤਾਂ ਫਿਰ ਇਹ ਲੈ ਡਿੱਗਣਗੇ ਨੇੜੇ ਤੇੜੇ। ਮਤਲਬ ਕਿ 5000 ਤੋਂ 6000 ਮੈਗਾਵਾਟ ਆਪਣੀ, ਫਿਰ ਉਸ ਤੋਂ ਇਲਾਵਾ ਕੁਛ ਅਲੱਗ ਤੋਂ ਆ ਜਾਂਦੀ ਹੈ ਜਿਹੜਾ ਹਿੱਸਾ ਬਣਦਾ। ਕੁਛ ਇਹ ਆ ਗਈ ਤੇ ਕੁਛ ਜੇ ਹੋਰ ਡੀਲ ਹੋ ਗਈ, ਮਤਲਬ ਕਿ ਲਗਭਗ ਜੁਗਾੜ ਹੋ ਜਾਏਗਾ 10000 ਮੈਗਾਵਾਟ ਦਾ ਜੀ। ਤੇ ਟਰਾਂਸਮਿਸ਼ਨ ਸਮਰੱਥਾ ਜਿਹੜੀ ਹੈ ਉਹ ਹੈਗੀ ਆ ਆਲਮੋਸਟ 10000 ਮੈਗਾਵਾਟ ਦੀ। ਮਤਲਬ ਕਿ ਇੱਕ ਵੇਲੇ ਪੰਜਾਬ ਜਿਹੜਾ ਹੈ 20000 ਮੈਗਾਵਾਟ ਡਿਮਾਂਡ ਪਹੁੰਚਣ ਤੱਕ ਵੀ ਬੇਫਿਕਰਾ ਹੋ ਸਕਦਾ ਹੈ। ਉਹਦੇ ਚ ਕੋਲਾ ਜਿਹੜਾ ਜਿੰਨੀ ਗ੍ਰੀਨ એનર્ਜੀ ਦੀ ਡੀਲ ਵਧੀ ਜਾਏਗੀ, ਕੋਲਾ ਓਨਾ ਹੀ ਘਟਦਾ ਜਾਏਗਾ। ਫਿਰ ਜਿੰਨੀ ਬਿਜਲੀ ਮਹਿੰਗੀ ਖਰੀਦਦੇ ਨੇ ਸੀਜ਼ਨ ਚ, ਉਹਨਾਂ
ਮਤਲਬ ਕਿ ਉਹਨਾਂ ਨੂੰ ਜਿਹੜਾ ਲਾਸ ਹੁੰਦਾ ਹੈ ਖਜ਼ਾਨੇ ਦਾ ਘਟ ਜਾਏਗਾ। ਫਿਰ ਐਸਾ ਕਿ ਟਰਾਂਸਮਿਸ਼ਨ ਦਾ ਖਰਚਾ ਜਿਹੜਾ ਗ੍ਰੀਨ ਐਨਰਜੀ ਚ ਇੰਨਾ ਨਹੀਂ ਹੈ ਤਾਂ ਉਹ ਤੇ ਫਿਰ ਉਹਦਾ ਲਾਸ ਜਿਹੜਾ ਹੁੰਦਾ ਹੈ, ਉਹ ਚੀਜ਼ਾਂ ਸਾਰੀਆਂ ਹੀ ਬਚਤ ਹੀ ਬਚਤ ਹੈ। ਮੈਂ ਇਸ ਨੂੰ ਬਹੁਤ ਵਧੀਆ ਡੀਲ ਕਹਾਂਗਾ। ਦੇਖੋ ਸਰਕਾਰਾਂ ਦੇ ਆਲੋਚਕ ਹੋਣਾ ਉਹ ਵੱਖਰੀ ਗੱਲ ਆ, ਮਾੜੇ ਨੂੰ ਮਾੜਾ ਚੰਗੇ ਨੂੰ ਚੰਗਾ ਕਹਿਣਾ ਚਾਹੀਦਾ ਹੈ। ਤਾਂ ਇੱਥੇ ਜਿਹੜੀ ਗੱਲ ਵਧੀਆ ਹੈ ਉਸਨੂੰ ਵਧੀਆ ਹੀ ਕਹਿਣਾ ਪਵੇਗਾ। ਬਹੁਤ ਵਧੀਆ ਗੱਲ ਕੀਤੀ ਇਹਨਾਂ ਨੇ। ਬਾਕੀ ਦੋ ਚੀਜ਼ਾਂ ਮੈਂ ਦੱਸ ਦਿੰਦਾ ਉਹ ਰਾਜਨੀਤਿਕ ਹੈ। ਜੀ ਇੱਕ ਤੇ ਹੈ ਕਿ ਉਹਨਾਂ ਨੇ ਜੀ ਕਮਿਸ਼ਨ ਖਾਦਾ, ਥਰਮਲ ਉਹ ਇੰਨੇ ਰੇਟ ਨੂੰ ਦਿੰਦੇ ਆ 7 7.5 ਨੂੰ, ਕੋਲੇ ਤੋਂ ਬਣਦੀ ਬਿਜਲੀ ਹੈ। ਹੂੰ ਕੋਲੇ ਤੋਂ ਬਣਦੀ ਬਿਜਲੀ ਹੈ ਤੇ ਕੋਲਾ ਜਿਹੜਾ ਝਾਰਖੰਡ ਤੋਂ ਆਉਂਦਾ ਹੈ ਜਾਂ ਉੜੀਸਾ ਤੋਂ ਆਉਂਦਾ ਹੈ ਤਾਂ ਤੁਸੀਂ ਸਫ਼ਰ ਲਾ ਲਓ, ਟਰਾਂਸਪੋਰਟੇਸ਼ਨ ਦਾ ਕਿੰਨਾ ਖਰਚਾ, ਕੋਲਾ ਢੁਆਈ ਦਾ ਕਿੰਨਾ ਖਰਚਾ ਹੈ। ਤੇ ਫਿਰ ਉਹਨਾਂ ਦੀ ਇਨਵੈਸਟਮੈਂਟ ਸੀ। ਉਸ ਵੇਲੇ ਪੰਜਾਬ ਇੱਕ ਬਿਜਲੀ ਸੰਕਟ ਦੇ ਵਿੱਚ ਵੜ ਗਿਆ ਸੀਗਾ, ਜਿਹਦੇ ਕਰਕੇ ਕਾਲੀਆਂ ਨੇ, ਦੇਖੋ ਕਮਿਸ਼ਨ ਕਿਸ ਨੇ ਖਾਦਾ ਕਿਸ ਨੇ ਨਹੀਂ ਖਾਦਾ ਮੈਨੂੰ ਨਹੀਂ ਪਤਾ, ਜੀ ਉਹ ਫੜ ਕੇ ਕੱਲ ਨੂੰ ਉਹਨੂੰ ਨੰਗਿਆ ਕਰਨ, ਕੋਈ ਚੱਕਰ ਨਹੀਂ ਹੈਗਾ। ਗੱਲ ਇਹ ਆ ਕਿ ਉਸ ਵੇਲੇ ਜ਼ਰੂਰਤ ਸੀ, ਉਹਨਾਂ ਨੇ ਫਿਰ ਉਦਾਂ ਦਾ ਇਕਰਾਰ ਕੀਤਾ ਕਿ ਬਈ ਪੈਸਾ ਅਸੀਂ ਇਨਵੈਸਟ ਕਰਦੇ ਹਾਂ 25 ਸਾਲ ਵਾਸਤੇ ਐਗਰੀਮੈਂਟ ਕਰੋ, ਸਿਆਲਾਂ 'ਚ ਅਸੀਂ ਕਿੱਧਰ ਜਾਵਾਂਗੇ, ਸਿਆਲਾਂ 'ਚ ਕਿਹਨੂੰ ਵੇਚਾਂਗੇ ਬਿਜਲੀ, ਤਾਂ ਬਈ ਤੁਹਾਨੂੰ 12 ਮਹੀਨੇ ਬਿਜਲੀ ਸਾਨੂੰ ਪੈਸੇ ਦੇਣੇ ਪੈਣ। ਤਾਂ ਇਸ ਤਰ੍ਹਾਂ ਮਤਲਬ ਕਿ ਉਹ ਇੱਕ ਹਿਸਟਰੀ ਆ ਜਿਹੜੀ ਕਿ ਨਾ ਤਾਂ ਖੁੱਲ ਕੇ ਉਹ ਦੱਸਦੇ ਨਾ ਉਹ ਦੱਸਦੇ ਆ। ਹੋ ਸਕਦਾ ਕਾਣੇ ਉਹ ਵੀ ਹੋਣ, ਹੋ ਸਕਦਾ ਆ ਕਿ ਇਹ ਵੀ ਰਾਜਨੀਤਿਕ ਤੌਰ ਤੇ ਕਿਤੇ ਨਾ ਕਿਤੇ ਝਿਜਕਦੇ ਹੋਣ, ਪਰ ਵਿਚਲੀ ਗੱਲ ਇਹ ਹੈ ਤਾਂ ਉਸ ਵੇਲੇ ਕੰਪਨੀਆਂ ਨੇ ਫਾਇਦਾ ਉਠਾਇਆ ਮੌਕੇ ਦਾ। ਤਾਂ ਅੱਜ ਕੀ ਆ ਕਿ ਅੱਜ 16 ਸਾਲ ਬਾਅਦ ਉਹ 7 ਚ ਬਣੇ ਸਨ, 7 ਚ ਬਣਨੇ ਸ਼ੁਰੂ ਹੋਏ ਸਨ ਐਗਰੀਮੈਂਟ ਕਰਾਰ ਜਿਹੜੇ ਸੀਗੇ 6-7 ਦੇ ਵਿੱਚ, ਤੇ ਅੱਜ 16-17 ਸਾਲਾਂ ਤੱਕ ਜੇ ਤੁਸੀਂ ਵੇਖੋਗੇ ਇਸ ਵਕਫੇ ਦੇ ਦੌਰਾਨ ਤਾਂ ਦੁਨੀਆ ਹੀ ਬਦਲਦੀ ਜਾ ਰਹੀ ਹੈ। ਹੁਣ ਤਾਂ 10,000 ਤੇ ਕੱਲ ਹੀ ਕੇਂਦਰ ਸਰਕਾਰ ਨੇ ਆਖਿਆ ਕਿ ਅਸੀਂ ਈ ਬੱਸ ਪਾਉਣੀ ਹੈ, ਹਿਸਾਬ ਲਾ ਲਓ। ਤਾਂ ਅੱਜ ਕੀ ਹੈ ਕਿ ਸੋਲਰ ਐਨਰਜੀ ਦਾ ਜਿਹੜਾ ਕੰਪੀਟੀਸ਼ਨ ਹੈ ਕੰਪਨੀਆਂ ਦਾ ਉਹ ਬਹੁਤ ਜ਼ਿਆਦਾ ਹੋ ਗਿਆ ਹੈ, ਬਹੁਤ ਜ਼ਿਆਦਾ ਹੋ ਗਿਆ। ਹਾਲੇ ਤੁਸੀਂ ਦੇਖੋ ਕੁਝ ਚੀਜ਼ਾਂ ਨਾ ਚਾਈਨਾ ਤੋਂ ਇੰਡੀਆ ਇੰਪੋਰਟ ਕਰਦਾ ਹੈ, ਇਹ ਪੈਨਲ ਵਗੈਰਾ ਚ ਜਿਹੜੀਆਂ ਚੀਜ਼ਾਂ ਯੂਜ਼ ਹੁੰਦੀਆਂ ਨੇ। ਜਿਸ ਦਿਨ ਉਹ ਸਾਰਾ ਕੁਝ ਇੱਥੇ ਬਣਨ ਲੱਗ ਗਿਆ ਨਾ, ਤੁਸੀਂ ਦੇਖੋ ਸੂਰਜੀ ਊਰਜਾ ਹੀ ਚੱਲੂਗੀ ਉਰੇ। ਤੇ ਇਸ ਕਰਕੇ ਇਹ ਹੁਣ ਵਕਤ ਜਿਹੜਾ ਹੈ ਉਹ ਆਪਾਂ ਜੇ ਉਹਨੂੰ ਲੈ ਕੇ ਚੱਲੀਏ, ਠੀਕ ਹੈ, ਮੈਂ ਕਹਿੰਦਾ ਕਿ ਜੇ ਕੋਈ ਗੁਨਾਹਗਾਰ ਆ ਉਸਨੂੰ ਫੜੋ, ਉਸਨੂੰ ਸਜ਼ਾ ਕਰੋ, ਪਰ ਇਹ ਵਕਤ ਤੇ ਉਸ ਵਕਤ ਨੂੰ ਹੁਣ ਤੁਸੀਂ 16-17 ਸਾਲ ਦੇ ਵਕਬੇ ਨੂੰ ਵਿੱਚੋਂ ਮਨਫੀ ਨਹੀਂ ਕਰ ਸਕਦੇ। ਤੇ ਬਾਕੀ ਇਹ ਜਿਹੜਾ ਸਮਝੌਤਾ ਹੈ ਇਹ ਅੱਜ ਇਹਨਾਂ ਨੇ ਢੋਲ ਪਿੱਟਿਆ ਹੈ, ਅੱਜ ਜਨ ਐਲਾਨ ਕੀਤਾ ਹੈ, ਪਰ ਇਹ ਐਕਚੁਅਲ ਚ 5 ਦਿਨ ਪਹਿਲਾਂ ਹੋ ਗਿਆ ਸੀ। ਮੇਰੇ ਕੋਲ ਤਸਵੀਰਾਂ ਨੇ ਉਧਰ ਜਿੱਦਣ ਇਹਨਾਂ ਨੇ ਕੰਪਨੀ ਨਾਲ ਜਾ ਕੇ ਡੀਲ ਕਰੀ ਹੈ, 4-5 ਦਿਨ ਪਹਿਲਾਂ ਹੀ ਇਹ ਸਮਝੌਤਾ ਡਨ ਹੋ ਗਿਆ ਸੀ। ਵਧੀਆ ਗੱਲ ਹੈ ਵੈਸੇ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਰਾਜਪਾਲ ਕਹਿ ਰਹੇ ਨੇ ਕਿ ਮਾਨ ਤੋਪਾਂ ਤੋਂ ਡਰਦਾ ਹੈ। ਪਤਾ ਨਹੀਂ ਹੁਣ ਕੱਲ ਨੂੰ ਮਾਨ ਸਾਹਿਬ ਕੀ ਕਹਿਣਗੇ। ਵੈਸੇ ਗੱਲ ਇਹ ਆ ਕਿ ਰਾਜਪਾਲ ਸਾਹਿਬ ਜਿਹੜੇ ਆ ਉਹ ਬਿਰਧ ਨੇ, ਪੁਰਾਣੇ ਸਿਆਸਤਦਾਨ ਨੇ, ਇਸ ਵੇਲੇ ਸੰਵਿਧਾਨਕ ਅਹੁਦੇ ਤੇ ਨੇ। ਮੈਨੂੰ ਲੱਗਦਾ ਕਿ ਉਹ ਸ਼ਾਂਤ ਪਾਣੀ ਦੇ ਵਿੱਚ ਡਲਾ ਮਾਰ ਰਹੇ ਆ। ਤੇ ਉਹਨਾਂ ਨੂੰ ਪਤਾ ਹੈ ਕਿ ਮਾਨ ਸਾਹਿਬ ਕੁਛ ਨਾ ਕੁਛ ਬੋਲਣਗੇ ਤੇ ਫਿਰ ਉਹਨਾਂ ਦਾ ਹੀ ਨੁਕਸਾਨ ਹੋਣਾ ਵਾ। ਇਹ ਚੀਜ਼ ਹੈ ਕਿ ਕਦੋਂ ਤੱਕ ਇਹ ਕੈਂਸ ਚੱਲਦੀ ਰਹੇਗੀ। ਆਖੇ ਜੀ ਉਹ ਕਿਉਂਕਿ ਇੱਕ ਨਾ ਪ੍ਰੋਗਰਾਮ ਹੁੰਦਾ ਹੈ ਰਾਜ ਭਵਨ ਦੇ ਵਿੱਚ ਜਦੋਂ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ, ਤੇ ਉਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਨਹੀਂ ਕੀਤੀ ਮਾਨ ਸਾਹਿਬ ਨੇ, ਸੱਦਾ ਜ਼ਰੂਰ ਸੀਐਮਓ ਨੂੰ ਆਇਆ ਸੀਗਾ। ਹੁਣ ਦੇਖੋ ਚਲੋ ਨਹੀਂ ਗਿਆ, ਪਹਿਲੀ ਗੱਲ ਤੇ ਜਾਣਾ ਚਾਹੀਦਾ, ਕਿੱਡੀ ਕੋਈ ਗੱਲ ਹੈ, ਕੋਈ ਇਹ ਤਾਂ ਹੈ ਨਹੀਂਗਾ ਕਿ ਭਰਾ ਮਾਰਿਆ ਕਿਸੇ ਨੇ ਇੱਕ ਦੂਜੇ ਦਾ। ਰਾਜਨੀਤੀ ਹੁੰਦੀ ਹੈ, ਇਦਾਂ ਵਿਵਾਦ ਜਿਹੜੇ ਆ ਉਭਰਦੇ ਰਹਿੰਦੇ ਨੇ। ਤੇ ਦੂਜੀ ਗੱਲ ਆ ਕਿ ਚਲੋ ਜੇ ਨਹੀਂ ਗਏ ਤੇ ਕੀ ਲੋੜ ਆ ਕਿ ਜੀ ਇੱਥੇ ਰਾਜ ਭਵਨ ਦੇ ਅੱਗੇ ਤੋਪਾਂ ਜਿਹੜੀਆਂ ਪਈਆਂ ਉਹਨਾਂ ਤੋਂ ਲੱਗਦਾ ਮਾਨ ਸਾਹਿਬ ਡਰਦੇ ਆ, ਕਿਉਂਕਿ ਇੱਕ ਵਾਰੀ ਇਹਨਾਂ ਨੇ ਵੀ ਮਜ਼ਾਹੀਆ ਅੰਦਾਜ਼ ਚ ਕਿਹਾ ਸੀਗਾ ਕਿ ਇਹਨਾਂ ਨੇ ਜਿਹੜੀਆਂ ਤੋਪਾਂ ਰੱਖੀਆਂ ਨੇ ਕੁਛ ਇਸ ਤਰ੍ਹਾਂ ਦਾ ਸ਼ਬਦ ਇਸਤੇਮਾਲ ਕੀਤਾ ਸੀਗਾ। ਤਾਂ ਗੱਲ ਇਹ ਆ ਕਿ ਇਹ ਬੇਲੋੜੀਆਂ ਟਿੱਪਣੀਆਂ ਨੇ, ਰਾਜਪਾਲ ਨੂੰ ਇਹ ਟਿੱਪਣੀਆਂ ਨਹੀਂ ਫੱਬਦੀਆਂ। ਮਾਨ ਸਾਹਿਬ ਜਿਹੜਾ ਮਾਨ ਸਾਹਿਬ ਆ ਉਹ ਤਾਂ ਤੁਹਾਨੂੰ ਪਤਾ ਉਹ ਤਾਂ ਠਹਿਰੇ ਵੀ ਉਹ ਕਰਦੇ ਨੇ। ਤਾਂ ਜਿਹੜੀ ਰਾਜਪਾਲ ਦੀ ਇੱਕ ਕਹਿ ਲਓ ਕਿ ਮਰਿਆਦਾ ਹੈ ਨਾ, ਉਹ ਇੱਕ ਵੱਖਰੀ ਹੈ। ਮਾਨ ਸਾਹਿਬ ਹੁਣ ਠੀਕ ਹੈ ਨਾ, ਉਹ ਮੁੱਖ ਮੰਤਰੀ ਹੈ ਤੇ ਉੱਤੋਂ ਠਹਿਰੇ ਉਹ ਆਰਟਿਸਟ ਹੈ। ਉਹ ਇਸ ਤਰ੍ਹਾਂ ਦੀਆਂ ਜੇ ਗੱਲਾਂ ਕਰਨ ਤੇ ਚਲੋ ਠੀਕ ਹੈ ਉਹਨਾਂ ਦੀ। ਵੈਸੇ ਤਾਂ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਜਿਸ ਤਰ੍ਹਾਂ ਸਦਨ ਚੋਂ ਬੋਲੇ ਸੀਗੇ, ਨਹੀਂ ਬੋਲਣਾ ਚਾਹੀਦਾ, ਵਿਹਲਾ ਸ਼ਬਦ ਇਸਤੇਮਾਲ ਕਰ ਦਿੱਤਾ ਸੀਗਾ। ਇਹ ਐਸਾ ਸ਼ਬਦ ਇਸਤੇਮਾਲ ਕਰਨ ਤੋਂ ਉਹਨਾਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਪਰ ਚਲੋ ਜੇ ਕੋਈ ਸਿਆਸਤਦਾਨ ਕਰਦਾ ਤਾਂ ਉਹ ਠੀਕ ਹੈ, ਪਰ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਰਾਜਪਾਲ ਜੇ ਇੱਥੋਂ ਤੱਕ ਜਾਂਦਾ ਤੇ ਮੈਨੂੰ ਲੱਗਦਾ ਕਿ ਇਹਦੇ ਚੋਂ ਨਿਕਲਣਾ ਕੁਛ ਵੀ ਨਹੀਂ ਹੈ, ਨਿਕਲਣਾ ਕੁਛ ਵੀ ਨਹੀਂ ਹੈ। ਉਲਟਾ ਇਸ ਸਮੇਂ ਦੀ ਬਰਬਾਦੀ ਆ। ਤੇ ਕਈ ਮੌਕਿਆਂ ਤੇ ਤੁਸੀਂ ਵੇਖੋ ਇਹ ਪੰਜਾਬ ਦੇ ਹਿਤਕਾਰੀ ਵੀ ਨਹੀਂ ਰਹਿਣਾ, ਕਿਉਂਕਿ
ਜਿਹੜੀਆਂ ਚੀਜ਼ਾਂ ਜ਼ਰੂਰੀ ਆਪਣੇ ਵਾਸਤੇ ਹੋਣਗੀਆਂ ਤੱਤ ਫਟ ਕੇ ਬਈ ਉਹ ਸਾਈਨ ਕੀਤੀਆਂ ਜਾਣ, ਹੋ ਸਕਦਾ ਹੈ ਕਿ ਉਹਦੇ ਤੇ ਵੀ ਲਟਕਾ ਪੈਦਾ ਹੋ ਜਾਵੇ। ਤਾਂ ਉਹਦੇ ਚ ਕਿਤੇ ਨਾ ਕਿਤੇ ਕਹਿ ਲਓ ਫਿਰ ਉਹ ਨਿੱਜੀ ਜਿਹੜੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੁੰਦੀ ਹੈ ਇੱਕ ਦੂਜੇ ਦੇ ਉਲਟ, ਕਈ ਵਾਰ ਉਹ ਵੀ ਅਸਰਕਾਰਕ ਹੁੰਦੀ ਹੈ ਨਾ। ਤੇ ਇਸ ਕਰਕੇ ਅਸੀਂ ਤੇ ਦੋਨਾਂ ਧਿਰਾਂ ਨੂੰ ਭਾਈ ਅਪੀਲ ਹੀ ਕਰ ਸਕਦੇ ਹਾਂ ਕਿ ਭਾਈ ਮੁਲਾਇਮ ਜੇ ਚਲੋ, ਇੱਕ ਦੂਜੇ ਤੋਂ ਕੀ ਲੈਣਾ ਜੇ, ਪਰ ਇਹ ਤੇ ਆਪਸ ਦੇ ਵਿੱਚ ਇਉਂ ਲੜ ਰਹੇ ਆ ਜਿਵੇਂ ਮਤਲਬ ਕਿ 8ਵੀਂ 10ਵੀਂ ਦੇ ਵਿੱਚ ਬੱਚੇ ਲੜਦੇ ਨੇ। ਜੀ, ਰਾਮ ਰਹੀਮ ਤੇ ਹਨੀਪ੍ਰੀਤ ਡਾਕਟਰੇਟ ਦੀ ਡਿਗਰੀ ਦੇ ਨਾਲ ਸਨਮਾਨਿਤ ਕੀਤੇ ਗਏ ਜੀ। ਮੈਂ ਤਾਂ ਕਹਿੰਦਾ ਕਿਤੇ ਨੋਬਲ ਪੁਰਸਕਾਰ ਹੀ ਨਾ ਜਿੱਤ ਲੈਣ ਜਿਸ ਹਿਸਾਬ ਨਾਲ ਚੱਲਣ ਡਿਆ ਨੇ। ਖੈਰ ਦੇਖੋ ਗੱਲ ਇਹ ਆ ਕਿ ਇਹਨਾਂ ਨੂੰ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਵੈਸੇ ਮੈਂ ਨਾ ਰਾਹੁਲ ਜੋ ਬਹੁਤ ਤਗੜਾ ਬੱਲੇਬਾਜ਼ ਹੋਇਆ, ਰਾਹੁਲ द्रविड़ ਹੈ ਇੰਡੀਆ ਦਾ, ਜਿਸਨੂੰ ਵਾਲ ਆਫ ਇੰਡੀਆ ਕਿਹਾ ਗਿਆ, ਉਹਦੇ ਬਾਰੇ ਮੈਂ ਪੜ੍ਹਿਆ, ਹੁਣ ਪਤਾ ਨਹੀਂ ਉਹ ਕਿੰਨਾ ਕੁ ਸੱਚ ਆ। ਕਹਿੰਦੇ ਕਿ ਰਾਹੁਲ द्रविड़ ਨੂੰ ਕਿਸੇ ਯੂਨੀਵਰਸਿਟੀ ਨੇ ਡਾਕਟਰੇਟ ਦੀ ਡਿਗਰੀ ਪੇਸ਼ ਕੀਤੀ ਸੀਗੀ, ਪੇਸ਼ਕਸ਼ ਉਹਨੂੰ ਕੀਤੀ ਕਿ ਲੈ ਲਾ। ਉਸਨੇ ਕਿਹਾ ਸੀਗਾ ਕਿ ਨਹੀਂ, ਮੈਂ ਇਸ ਤਰ੍ਹਾਂ ਦੀ ਬਣੀ ਬਣਾਈ ਰੈਡੀਮੇਡ ਡਿਗਰੀ ਲੈਣ ਚ ਯਕੀਨ ਨਹੀਂ ਰੱਖਦਾ, ਕਿਉਂਕਿ ਮੇਰੀ ਵਾਈਫ ਡਾਕਟਰ ਹੈ ਤੇ ਮੈਨੂੰ ਪਤਾ ਕਿ ਉਹ ਕਿੰਨਾ ਸੰਘਰਸ਼ ਕਰਕੇ ਡਾਕਟਰ ਬਣੀ ਹੈ ਤੇ ਕਿੰਨਾ ਸੰਘਰਸ਼ ਕਰ ਰਹੀ ਹੈ। ਤੇ ਜੇ ਮੈਂ ਬਣਿਆ ਬਣਾਇਆ ਡਾਕਟਰ ਉਹਦੇ ਬਰਾਬਰ ਬਹਿ ਜਾਵਾਂ, ਕੀ ਇਹ ਚੰਗੀ ਗੱਲ ਹੈ? ਇਹ ਹੁੰਦੀ ਆ ਕਹ ਲੋ ਕਿ ਬੰਦੇ ਦੀ ਸੋਚ। ਖੈਰ ਇਹ ਤੇ ਆਪਣੇ ਆਪ ਨੂੰ ਮੈਸੇਂਜਰ ਆਫ ਗੋਡ ਹੀ ਕਹਿ ਦਿੰਦੇ ਆ, ਤੇ ਫਿਰ ਪਿੱਛੇ ਕੀ ਰਹਿ ਗਿਆ। ਖੈਰ ਉੱਤਰੀ ਅਮਰੀਕਾ ਦੀ ਹੈਥੀ ਗਣਰਾਜ ਦੀ ਕੋਈ ਥਿਓਫਨੀ ਯੂਨੀਵਰਸਿਟੀ ਆ, ਜਿਨ੍ਹਾਂ ਨੇ ਇਹਨਾਂ ਨੂੰ ਬਈ ਆਯੁਰਵੈਦਿਕ ਖੇਤਰ ਚ ਕੀਤੀਆਂ ਖੋਜਾਂ ਲਈ ਵੈਦਿਕ ਮੈਡੀਸਿਨ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਬਾਈ ਪੁੱਛ ਲਿਓ ਤੁਸੀਂ ਉਹਨਾਂ ਯੂਨੀਵਰਸਿਟੀ ਵਾਲਿਆਂ ਨੂੰ ਕਿ ਇਹ ਜਿਹੜੀਆਂ ਖੋਜਾਂ ਨੇ ਇਹ ਕਿੱਥੇ ਹੋਈਆਂ ਨੇ ਭਲਾ। ਸਾਨੂੰ ਤੇ ਪਤਾ ਨਹੀਂ ਹੈ ਵੀ ਕਿਹੜਾ ਐਸਾ ਮੈਡੀਸਨ। ਅੱਛਾ ਉਹ ਲੈ ਆਇਆ ਸੀ, ਇੱਕ ਹੋਰ ਹੈਗਾ ਅੱਖ ਜੀ ਮੀਚੀ ਵਾਲਾ, ਕਰੋਨਾ ਕਾਲ ਚ ਤੁਹਾਨੂੰ ਪਤਾ ਲੈ ਆਇਆ ਸੀ ਗੋਲੀਆਂ ਜੀਆਂ, ਉਹਦਾ ਕੀ ਬਣਿਆ ਸੀ, ਕੀ ਜਲੂਸ ਨਿਕਲਿਆ ਸੀ, ਯਾਦ ਹੈ ਨਾ ਸਾਰਾ ਕੰਮ। ਤੇ ਉਲਟਾ ਉਹਨੇ ਮੈਡੀਕਲ ਸਾਇੰਸ ਨੂੰ ਹੀ ਚੁਣੌਤੀ ਦੇ ਦਿੱਤੀ ਸੀ। ਇਹ ਹੁਣ ਖੋਜ ਸਾਨੂੰ ਤੇ ਪਤਾ ਨਹੀਂ ਭਾਈ, ਹੋ ਸਕਦਾ ਕੋਈ ਜੇਲ੍ਹ ਚ ਹੀ ਉਹਨਾਂ ਨੇ ਪ੍ਰਯੋਗਸ਼ਾਲਾ ਖੋਲ ਦਿੱਤੀ ਹੋਵੇ ਕਿ ਇੱਥੇ ਪ੍ਰਯੋਗ ਕਰਿਆ ਕਰ, ਹੋ ਸਕਦਾ ਬਈ, ਤੇ ਸਾਨੂੰ ਤੇ ਪਤਾ ਨਹੀਂ। ਪਰ ਇਹ ਡਿਗਰੀ ਇੱਧਰੋਂ ਅਮਰੀਕਾ ਚੋਂ ਆਈ ਆ ਤੇ ਬੱਲੇ ਬੱਲੇ ਹੋਈ ਪਈ ਆ, ਤੇ ਬਹੁਤ ਖੁਸ਼ੀ ਮਨਾ ਰਹੇ ਨੇ ਪ੍ਰੇਮੀ ਇਹਨਾਂ ਦੇ। ਖੈਰ ਡਿਗਰੀ ਦੇਣ ਵਾਲੇ ਜਾਣਨ ਵੀ ਉਹਨਾਂ ਨੇ ਕਿਹੜੀਆਂ ਖੋਜਾਂ ਜਿਹੜੀਆਂ ਚੈੱਕ ਕੀਤੀਆਂ ਨੇ। ਇੱਥੇ ਤੇ ਖੋਜਾਂ ਨਹੀਂ, ਇੱਥੇ ਤੇ ਤੁਹਾਨੂੰ ਪਤਾ ਹੀ ਹਰਕਤਾਂ ਬੋਲਦੀਆਂ ਨੇ। ਇੱਥੇ ਤੇ ਹਰਕਤਾਂ ਬੋਲਦੀਆਂ। ਉਸ ਮਾਮਲੇ 'ਚ ਕਿਸੇ ਹੋਰ ਮੁਲਕ ਨੇ ਕੋਈ ਡਿਗਰੀ ਭੇਜਣੀ ਹੋਵੇ ਤੇ ਉਹ ਇਧਰੋਂ 3-4 ਕੇਸਾਂ ਦੀਆਂ ਚਾਰ ਸ਼ੀਟਾਂ ਜਿਹੜੀਆਂ ਉਹ ਇੱਥੋਂ ਕਾਪੀ ਕਰਾ ਕੇ ਭੇਜ ਦਿਆਂਗੇ ਜੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਬਨਿਟ ਦੇ ਵਿੱਚ ਰੱਦੋ ਬਦਲ ਬਾਰੇ। ਮਾਨ ਸਾਹਿਬ ਨੇ ਕੋਈ ਟਿੱਪਣੀ ਕੀਤੀ ਹੈ ਜੀ? ਹਾਂਜੀ, ਇਹ ਚਰਚੇ ਚੱਲਦੇ ਪਏ ਸਨ ਪ੍ਰਵੀਨ ਜੀ ਪਿਛਲੇ ਕੁਝ ਦਿਨਾਂ ਤੋਂ, ਕਹਿੰਦੇ ਕਿ ਰੱਦੋ ਬਦਲ ਹੋ ਸਕਦਾ ਆ, ਯਾਨੀ ਰੀਸ਼ਫਲਿੰਗ ਦੀ ਚਰਚਾ ਹੈ। ਹੋਇਆ ਕੀ ਸੀਗਾ ਕਿ ਅਚਾਨਕ ਮਾਨ ਸਾਹਿਬ ਦਿੱਲੀ ਚਲੇ ਗਏ ਕੁਝ ਰੁਝੇਵੇਂ ਛੱਡ ਕੇ, ਉਧਰੋਂ ਕੁਝ ਮਤਲਬ ਕਿ ਐਸਾ ਵੈਸਾ ਚੱਲ ਰਿਹਾ ਸੀਗਾ ਚਰਚਾ, ਤੇ ਫਿਰ ਵਿੱਚੋਂ ਇੱਕ ਖਬਰ ਇਹ ਉੜ ਗਈ ਕਿ ਮਾਨ ਸਾਹਿਬ ਬਈ ਦਿੱਲੀ ਦੇ ਇੱਕ ਬਹੁਤ ਵੱਡੇ ਹਸਪਤਾਲ 'ਚ ਵੀ ਗਏ ਨੇ। ਇਹ ਸਾਰੀਆਂ ਚੀਜ਼ਾਂ ਜਦੋਂ ਰਲਾ ਕੇ ਵੇਖੀਆਂ ਗਈਆਂ ਤਾਂ ਸਿੱਟਾ ਕੱਢਿਆ ਗਿਆ ਕਿ ਰੀਸ਼ਫਲਿੰਗ ਦੇ ਚਰਚੇ ਆ। ਅੱਛਾ, ਇਹ ਜਦੋਂ ਰੀਸ਼ਫਲਿੰਗ ਕਰਦੇ ਤੁਹਾਨੂੰ ਪਤਾ ਇਹਨਾਂ ਦੀ ਇੱਕ ਨਾ ਖੂਬੀ ਆ, ਨੋਟ ਕੀਤੀ ਹੋਣੀ ਤੁਹਾਂ, ਨਹੀਂ ਤੇ ਮੈਂ ਕਰਾ ਦਿੰਦਾ। ਇਹ ਜਦੋਂ ਰੌਲਾ ਪਾ ਕੇ ਲੋਕ ਕਹਿੰਦੇ ਕਿ ਲਓ ਹੁਣ ਨਹੀਂ ਹੋਣਾ, ਉਦੋਂ ਕਰ ਦਿੰਦੇ ਆ, ਉਦੋਂ ਕਰ ਦਿੰਦੇ ਆ। ਤਾਂ ਰੀਸ਼ਫਲਿੰਗ ਤਾਂ ਤੈਅ ਆ, 2024 ਤੋਂ ਪਹਿਲਾਂ ਇੱਕ ਰੱਦੋ ਬਦਲ ਤੇ ਵੱਜੇਗਾ। ਹਾਲਾਂਕਿ ਅੱਜ ਇਹਨਾਂ ਨੇ ਕਹਿ ਦਿੱਤਾ ਕਿ ਸਾਡੀ ਗਵਰਨਮੈਂਟ ਤਾਂ ਬੜੀ ਸੋਹਣੀ ਚੱਲਦੀ ਹੈ ਜੀ, ਸਾਨੂੰ ਕੀ ਲੋੜ ਹੈ ਜੀ ਰੱਦੋ ਬਦਲ ਕਰਨ ਦਾ। ਚਲੋ ਉਹ ਠੀਕ ਹੈ, ਮਾਨ ਸਾਹਿਬ ਤੁਹਾਨੂੰ ਪਤਾ ਵਲੇਟ ਜਾਂਦੇ ਆ, ਗੱਲ ਖਲਾਰੇ ਨੂੰ ਇੱਕ ਵਾਰੀ ਵਲੇਟ ਜਾਂਦੇ ਆ ਕਿ ਜੇ ਇੱਥੇ ਕੋਈ ਟਿੱਪਣੀ ਕਰਾਂਗੇ ਤਾਂ ਨਾਲ ਕੋਈ 2-4 ਸਵਾਲ ਹੋਰ ਜੁੜ ਜਾਣਗੇ, ਫਿਰ ਗੱਲਾਂ ਜਿਹੜੀਆਂ ਨੇ ਨਾ ਉਹ ਬਈ ਠੀਕ ਨਹੀਂ। ਤਾਂ ਇਸ ਕਰਕੇ ਇਹਨਾਂ ਨੇ ਹੁਣ ਇਹ ਆਖਿਆ ਕਿ ਜੀ ਰੀਸ਼ਫਲਿੰਗ ਦੀ ਜ਼ਰੂਰਤ ਨਹੀਂ, ਪਰ ਰੀਸ਼ਫਲਿੰਗ ਦੀ ਜ਼ਰੂਰਤ ਪਵੇਗੀ। ਇਹਨਾਂ ਦੇ 1-2 ਮੰਤਰੀ ਜਿਹੜੇ ਉਹਨਾਂ ਦੇ ਟਾਇਰ ਘਸ ਚੁੱਕੇ ਆ, ਹੁਣ ਟਾਇਰ ਬਦਲਣ ਦੀ ਲੋੜ ਪੈ ਜਾਣੀ ਆ। ਇਹ ਤਿਆਰੀ ਆ, ਤੁਸੀਂ ਵੇਖਿਓ। ਪਰ ਇਹ ਇਹਨਾਂ ਨੇ ਕਰਨਾ ਉਦੋਂ ਹੈ ਜਦੋਂ ਵੀ ਬਈ ਹੌਲੀ ਨਾ ਇਹ ਲੋਕ ਭੁੱਲ ਜਾਣਗੇ ਕਿ ਹੁਣ ਤੁਸੀਂ ਸਰਾਰੀ ਵਾਲਾ ਮਾਮਲਾ ਦੇਖਿਆ ਨਾ, ਕਿੱਦਾਂ ਟਾਈਮ ਜਿਵੇਂ ਗਾਣਾ ਵੀ ਸੀਗਾ, ਟਾਈਮ ਟਪਾ ਮਿੱਤਰਾ,
ਤਾਂ ਟਾਈਮ ਟਪਾ ਕੇ ਤੇ ਫਿਰ ਉਹਨਾਂ ਨੇ ਸਾਰਾ ਕੁਝ ਕਰ ਦਿੱਤਾ ਸੀਗਾ। ਜੀ ਖੈਰ ਇਹ ਗੱਲ ਆ ਕਿ ਬਈ ਜੋ ਰੀਸ਼ਫਲਿੰਗ ਹੈ ਨਾ ਉਹਦੇ ਚ ਇੱਕ ਦੋ ਤਾਂ ਪੱਕੇ ਜਾਣਗੇ ਨਵੇਂ ਆਉਣਗੇ ਔਰ ਹੌਲੀ ਹੌਲੀ ਹੋਰ ਵੀ ਰੀਸ਼ਫਲਿੰਗ ਕਰਨਗੇ। ਇਹ ਸੱਚ ਹੈ ਕਿਉਂਕਿ ਇਹਨਾਂ ਨੇ ਪ੍ਰਯੋਗ ਕਰਨੇ ਆ ਕਿ ਨਵੇਂ ਬੰਦੇ ਲਿਆਈਏ, ਉਹਨਾਂ ਨੂੰ ਪਰਫਾਰਮ ਕਰਨ ਦਾ ਮੌਕਾ ਦਈਏ, ਜਿਹੜੇ ਬੈਸਟ ਚੋਂ ਬੈਸਟ ਕੱਢੇ ਜਾਣ ਤਾਂ ਕਿ ਬਈ ਇੱਕ ਤਾਂ ਇਹ ਆ ਕਿ ਇਲਾਕਿਆਂ ਨੂੰ ਨੁਮਾਇੰਦਗੀ ਵੀ ਮਿਲਦੀ ਰਵੇ, ਇਸ ਬਹਾਨੇ ਇੱਕ ਪਤਾ ਲੱਗਦਾ ਰਵੇ, ਚੈੱਕ ਹੁੰਦਾ ਰਵੇ ਕਿ ਕਿਹੜਾ ਬੰਦਾ ਕਿੰਨੇ ਕੁ ਪਾਣੀ 'ਚ ਹੈ, ਤਾਂ ਫਿਰ ਹਿਸਾਬ ਕਿਤਾਬ ਵੀ ਬਣਦੇ ਰਹਿੰਦੇ ਆ। ਪਰ ਹਾਲ ਦੀ ਘੜੀ ਇਹਨਾਂ ਨੇ ਡਿਨਾਈ ਕੀਤਾ ਕਿ ਰੀਸ਼ਫਲਿੰਗ ਨਹੀਂ ਹੋਏਗੀ, ਪਰ ਰੀਸ਼ਫਲਿੰਗ ਤੇ ਹੋਏਗੀ। ਹਿਸਾਬ ਹੈ ਇਹ ਨਹੀਂ ਪਤਾ ਕਿ ਹੋਏਗੀ ਕਦੋਂ। ਹਾਲਾਂਕਿ ਵਿੱਚੋਂ ਜਿੱਥੇ ਲੋਕ ਕਹਿੰਦੇ ਸੀ ਕਿ ਰੀਸ਼ਫਲਿੰਗ ਛੱਡੋ ਤੇ ਮੁੱਖ ਮੰਤਰੀ ਦੀ ਰਿਪਲੇਸਿੰਗ ਵੀ ਹੋ ਸਕਦੀ ਆ, ਮੈਂ ਤੇ ਉਸ ਗੱਲ ਤੇ ਹਮੇਸ਼ਾ ਇਨਕਾਰ ਕੀਤਾ, ਸਹਿਮਤੀ ਜਤਾਈ ਹੈ ਕਿ ਨਹੀਂ, ਭਗਵੰਤ ਮਾਨ ਨੂੰ ਹਾਲੇ ਰਿਪਲੇਸ ਕਰਨਾ ਬਹੁਤ ਔਖਾ ਹੀ ਨਹੀਂ, ਹਾਲੇ ਨਾਮੁਮਕਿਨ ਹੈ डॉन को पकड़ना ना। ਤਾਂ ਗੱਲ ਇਹ ਕਿ ਹਾਲੇ ਤੇ ਨਾਮੁਮਕਿਨ ਹੈ ਕੰਮ, ਅਗਾਂਹ ਵੇਖੋ ਕੀ ਬਣਦਾ। ਪਰ ਰੀਸ਼ਫਲਿੰਗ ਤੇ ਇੱਕ ਵਾਰੀ ਮਾਨ ਸਾਹਿਬ ਨੇ ਗੱਲ ਨੂੰ ਘੁਮਾ ਗਏ, ਘੁੰਮਣੀ ਭਮੇਰੀਏ ਤੂੰ ਘੁੰਮੀ ਜਾ, ਤੁਹਾਨੂੰ ਪਤਾ ਗੱਲ ਘੁਮਾਉਣ ਚ ਮਾਰ। ਜੀ ਜੀ। ਏਅਰ ਹੋਸਟਸ ਟ੍ਰੇਨਿੰਗ ਦਾ ਮਾਲਕ ਕੁੜੀਆਂ ਦੇ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਮਿੰਟੂ ਜੀ। ਹਾਂਜੀ, ਇਹਨੂੰ ਨਾ ਅਰੈਸਟ ਕਰ ਲਿਆ ਸੀ 1-2 ਦਿਨ ਪਹਿਲਾਂ। ਇਹ ਮੁੱਦਾ ਹੈਗਾ ਸੀਗਾ ਸਾਡੇ ਧਿਆਨ ਦੇ ਵਿੱਚ। ਇਹ ਹੁਣ ਮੀਡੀਆ 'ਚ ਇਹਨਾਂ ਨੇ ਸਾਫ਼ ਕੀਤਾ ਹੈ, ਪੁਸ਼ਟੀ ਕਰ ਦਿੱਤੀ ਹੈ ਕਿ ਇਸ ਨੂੰ ਗ੍ਰਿਫਤਾਰ ਕਰ ਲਿਆ। ਐਕਚੁਅਲ 'ਚ ਨਾ ਇਹ 3-4 ਦਿਨ ਪਹਿਲਾਂ ਹੀ ਪ੍ਰਵੀਨ ਜੀ ਗੱਲ ਸਾਹਮਣੇ ਆ ਗਈ ਸੀ ਉਡਵੇਂ ਰੂਪ ਦੇ ਵਿੱਚ, ਤੇ ਫਿਰ ਜਦੋਂ ਅਸੀਂ ਅੰਦਰੋਂ ਖਾਤੇ ਕਨਫਰਮ ਕੀਤਾ ਤੇ ਸਹੀ ਸੀਗਾ। ਤਾਂ ਇਹਦੇ 'ਚ ਕੀ ਆ ਕਿ ਬੱਧਨੀ, ਤੁਹਾਨੂੰ ਪਤਾ ਹੀ ਆ, ਮੋਗੇ ਜ਼ਿਲ੍ਹੇ ਦੇ ਵਿੱਚ ਬੜਾ ਮਸ਼ਹੂਰ ਹੈ ਬੱਧਨੀ ਕਲਾਂ, ਤਾਂ ਉੱਥੋਂ ਦਾ ਇਹ ਮਾਮਲਾ ਸੀ। ਉੱਥੇ ਏਅਰ ਹੋਸਟਸ ਜਿਹੜੇ ਟ੍ਰੇਨਿੰਗ ਕਰਵਾਉਂਦੇ ਨੇ, ਇਹ ਕੋਈ ਇੱਕ ਇਸ ਤਰ੍ਹਾਂ ਦਾ ਸੈਂਟਰ ਸੀਗਾ ਜਿਹਦੇ ਵਿੱਚ ਕੁੜੀਆਂ ਆਉਂਦੀਆਂ ਸਨ ਲਾਗਿਓ ਬੰਨਿਓ, ਤੇ ਉਹਨਾਂ ਚੋਂ 2 ਨੇ ਸ਼ਿਕਾਇਤ ਕੀਤੀ ਸੀਗੀ। ਉਹਨਾਂ ਨੇ ਬਹੁਤ ਮਤਲਬ ਕਿ ਦੱਸਿਆ ਕਿ ਕਿਸ ਤਰ੍ਹਾਂ ਇਹ ਆਦਮੀ ਉਹਨਾਂ ਨੂੰ ਰਾਤ ਰਹਿਣ ਵਾਸਤੇ ਮਜਬੂਰ ਕਰਦਾ ਸੀਗਾ, ਫਿਰ ਮਤਲਬ ਕਿ ਬਾਡੀ ਨੂੰ ਟੱਚ ਕਰਨਾ ਨੇ ਬਹਾਨੇ, ਇਹ ਕਹਿਣਾ ਕਿ ਤੇਰਾ ਫਿਜ਼ੀਕ ਠੀਕ ਨਹੀਂ ਹੈ, ਉਹ ਏਦਾਂ ਕਰ, ਰਾਤ ਤੱਕ ਬੁਲਾਉਣਾ ਤੇ ਰਾਤ ਨੂੰ ਫਿਰ ਟ੍ਰੇਨਿੰਗ ਦੇ ਬਹਾਨੇ ਇਹ ਕੁਝ ਕਰਨਾ। ਮਤਲਬ ਕਿ ਇੱਕ 17 ਸਾਲ ਦੀ ਕੁੜੀ, ਇੱਕ 19 ਸਾਲ ਦੀ ਕੁੜੀ ਜਿਸਨੇ ਦੋਸ਼ ਲਾਏ, ਦੋਸ਼ ਬੜੇ ਗੰਭੀਰ ਸੀਗੇ, ਤੇ ਪੁਲਿਸ ਫਿਰ ਹਰਕਤ ਦੇ ਵਿੱਚ ਆਈ। ਵੈਸੇ ਮੈਂ ਤੁਹਾਨੂੰ ਦੱਸ ਰਿਹਾ ਕਿ 3-4 ਦਿਨ ਪਹਿਲਾਂ ਦਾ ਹੀ ਮਸਲਾ ਹੈ, ਤੇ ਇਹਨਾਂ ਨੇ ਹੁਣ ਪੁਸ਼ਟੀ ਕਰ ਦਿੱਤੀ ਹੈ ਕਿ ਬੰਦਾ ਫੜ ਲਿਆ ਵਾ, ਯਾਨੀ ਜਿਹੜਾ ਉਹ ਟ੍ਰੇਨਿੰਗ ਸੈਂਟਰ ਦਾ ਮਾਲਕ ਹੈ ਨਾ, ਫੜ ਲਿਆ। ਤਾਂ ਮੇਰੇ ਖਿਆਲ ਦੇ ਨਾਲ ਪ੍ਰਵੀਨ ਜੀ ਇੱਕ ਚੀਜ਼ ਜਿਹੜੀ ਆ ਉਹ ਬੱਚਿਆਂ ਦੇ ਮਾਪਿਆਂ ਨੂੰ ਵੀ ਵੇਖਣੀ ਚਾਹੀਦੀ ਆ, ਇਹ ਗੱਲ ਕਰਦੇ ਰਹਿਣਾ ਚਾਹੀਦਾ ਆ ਕਿ ਜੇ ਬੱਚੇ ਰਾਤ ਨੂੰ ਰਹਿੰਦੇ ਨੇ, ਖਾਸ ਤੌਰ ਤੇ ਲੜਕੀਆਂ, ਤੇ ਉਹ ਪੀਜੀ ਵਗੈਰਾ ਚ ਬਈ ਰਾਤ ਨੂੰ ਵਾਰਡਨ ਦੀ ਡਿਊਟੀ ਕਹਿਦੀ ਆ, ਕੌਣ ਆ ਰਿਹਾ, ਤਾਂ ਇੱਥੋਂ ਅੱਧਾ ਅੰਦਾਜ਼ਾ ਤੇ ਲੱਗ ਜਾਂਦਾ। ਕਈ ਵਾਰ ਬੱਚਾ ਸਾਰੀ ਗੱਲ ਦੱਸਣ ਤੋਂ ਝਿਜਕਦਾ, ਅੱਧ ਅਧੂਰੀ ਗੱਲ ਤੇ ਦੱਸਦਾ ਹੈ ਨਾ, ਇਹ ਵੇਖਣ ਦੀ ਲੋੜ ਹੈ। ਤੇ ਦੂਸਰੀ ਗੱਲ ਇਹ ਆ ਕਿ ਪ੍ਰੋਪਰ ਕੋਈ ਇਸ ਤਰ੍ਹਾਂ ਦਾ ਤੰਤਰ ਵੀ ਹੋਣਾ ਚਾਹੀਦਾ ਨਾ ਜਿਹੜਾ ਨਿਗਰਾਨੀ ਰੱਖੇ ਜੀ। ਰਾਤ ਨੂੰ ਮਰਦਾਨੇ ਲੋਕਾਂ ਦਾ ਉੱਥੇ ਕੀ ਕੰਮ ਆ, ਜਿੱਥੇ ਠਹਿਰੇ ਆ, ਕੋਈ ਪੀਜੀ ਆ ਜਾਂ ਕੋਈ ਰਹਿائش ਆ, ਹੋਸਟਲ ਆ, ਤਾਂ ਪਹਿਲੀ ਗੱਲ ਹੈ ਰਾਤ ਨੂੰ ਟ੍ਰੇਨਿੰਗ ਦਾ ਕੀ ਮਤਲਬ ਹੈ। ਜੋ ਵੀ ਟ੍ਰੇਨਿੰਗ ਹੈ ਤੁਸੀਂ ਆਪਦੀ ਦਿਨੇ ਕਰੋ, ਕਲਾਸ ਲਾਉਣੀ ਹੈ ਠੀਕ ਹੈ, ਰਾਤ ਨੂੰ ਜੇ ਕਿਤੇ ਜ਼ਰੂਰਤ ਵੀ ਹੈ ਤਾਂ ਉੱਥੇ ਔਰਤਾਂ ਰਹਿਣੀਆਂ ਚਾਹੀਦੀਆਂ ਨੇ ਕੋਲ ਜੀ, ਜੋ ਟੀਚਰ ਵਗੈਰਾ ਨੇ ਜਿਨ੍ਹਾਂ ਨੇ ਟੀਚ ਕਰਨਾ। ਸੋ ਇਸ ਨੂੰ ਫੜ ਲਿਆ, ਦਾ ਨਾਂ ਸ਼ਾਇਦ ਮਨਪ੍ਰੀਤ ਹੈ, ਤੇ ਹੁਣ ਇਹਨੂੰ ਚੰਗੀਆਂ ਸਖਤ ਧਾਰਾ ਲਾ ਕੇ ਕੋਰਟ ਦੇ ਵਿੱਚ ਭੁਗਤਾ ਦਿੱਤਾ ਜਾਏਗਾ। ਮੁੜ ਕੇ ਹੁਣ ਤੁਰਿਆ ਫਿਰੇ, ਪਰ ਜੋ ਵੀ ਹੈ ਬਹੁਤ ਗੰਦੀ ਹਰਕਤ ਹੈ, ਕਿਉਂਕਿ ਇਸ ਤਰ੍ਹਾਂ ਕੋਈ ਵੀ ਉਸਤਾਦ ਹੈ, ਟੀਚਰ ਹੈ, ਕੋਈ ਵੀ ਟ੍ਰੇਨਿੰਗ ਸੈਂਟਰ ਦਾ ਮਾਲਕ ਹੈ, ਜੇਕਰ ਉਸ ਕੋਲ ਕੋਈ ਲੜਕੀ ਛੱਡਦਾ ਤਾਂ ਬੜੇ ਵੱਡੇ ਵਿਸ਼ਵਾਸ ਨਾਲ ਛੱਡਦਾ ਹੈ, ਯਕੀਨ ਨਾਲ ਛੱਡਦਾ ਹੈ। ਤੇ ਇੱਥੇ ਇੱਕ ਨਹੀਂ 2 ਕੁੜੀਆਂ ਨੇ ਦੋਸ਼ ਲਾਇਆ। ਚਲੋ ਇੱਕ ਵਾਰੀ ਤੇ ਬੰਦਾ ਕਹਿ ਸਕਦਾ ਹੈ ਕਿ ਮੇਰੇ ਤੇ ਗਲਤ ਹੈ, ਪਰ 2 ਵੱਖ-ਵੱਖ ਕੁੜੀਆਂ ਨੇ ਇਲਜ਼ਾਮ ਲਾਇਆ, ਇਹ ਬਹੁਤ ਸ਼ਰਮਨਾਕ ਆ। ਸਾਡੇ ਅੱਜ ਕੱਲ ਯੂਨੀਵਰਸਿਟੀਆਂ ਚੋਂ, ਸਕੂਲਾਂ ਚੋਂ, ਟ੍ਰੇਨਿੰਗ ਸੈਂਟਰਾਂ ਚੋਂ ਜਿਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਪਈਆਂ ਨੇ, ਇਹ ਕੋਈ ਬਹੁਤਾ ਚੰਗਾ ਸਾਡਾ ਸਮਾਜੀ ਦਿਸ਼ਾ ਵਾਲਾ ਕੰਮ ਨਹੀਂ ਹੈਗਾ ਕਿ ਅਸੀਂ ਅੱਛੀ ਦਿਸ਼ਾ ਵੱਲ ਵਧ ਰਹੇ ਹਾਂ ਜੀ। ਪਾਣੀ ਦੇ ਮੁੱਦੇ ਨੂੰ ਲੈ ਕੇ ਅਸ਼ੋਕ ਗਹਿਲੋਤ ਨੇ ਭਗਵੰਤ ਮਾਨ ਨੂੰ ਫੋਨ ਲਾਇਆ ਜੀ। ਅੱਜ ਕੱਲ ਉਹਨਾਂ ਦੇ ਸਿੱਧੇ ਹੀ ਫੋਨ ਚੱਲਦੇ ਨੇ ਰਾਜਸਥਾਨ ਦੇ ਵਿੱਚ। ਉਹ ਕਹਿੰਦੇ ਰਾਜਸਥਾਨ ਚ ਆਉਣਾ ਤਾਂ ਹੈ ਹੀ ਆ ਤੁਸੀਂ ਮਾਨ ਸਾਹਿਬ, ਤੇ ਨਾਲ ਪਾਣੀ ਲੈ ਆਇਓ। ਰਾਜਸਥਾਨ ਚ ਆਉਣਗੇ ਨਾ, ਹੁਣ ਇਲੈਕਸ਼ਨ ਆ, ਪਿਛਲੇ ਦਿਨ ਗੰਗਾਨਗਰ ਦੇ ਵਿੱਚ ਜਾ ਕੇ ਤੇ ਕਰਕੇ ਆਏ ਆ, ਸਾਰੀ ਉਹ ਰੈਲੀ ਰੂਲੀ ਨਾਲ ਦੱਸ ਕੇ ਆਏ ਕਿ ਪਾਣੀ ਆਪਾਂ ਤਾਂ ਪੂਰਾ ਲਿਆਵਾਂਗੇ, ਗੱਲ ਹੀ ਕੋਈ ਨਹੀਂ ਹੈ। ਤਾਂ ਖੈਰ ਗਹਿਲੋਤ ਹੋਰਾਂ ਨੇ ਸੋਸ਼ਲ ਮੀਡੀਆ ਮੰਚ ਐਕਸ
ਮਸਕ ਵੀ ਕਮਾਲ ਦਾ ਆਦਮੀ ਆ, ਜੀ ਐਕਸ ਬਣਾ ਦਿੱਤਾ ਟਵਿੱਟਰ ਨੂੰ। ਵੈਸੇ ਤਾਂ ਟਵਿੱਟਰ ਐਕਸ ਹੋ ਗਿਆ, ਹੁਣ ਸਾਬਕਾ ਟਵਿੱਟਰ ਤੇ ਐਕਸ ਹੋ ਗਿਆ। ਤੇ ਖੈਰ ਇਹਨਾਂ ਨੇ ਟਵੀਟ ਕਰਦਿਆਂ ਲਿਖਿਆ, ਵੈਸੇ ਟਵਿੱਟਰ ਦਾ ਟਵੀਟ ਸੀ, ਹੁਣ ਐਕਸ ਦਾ ਕੀ ਬਣਾਉਣਗੇ? ਤੁਹਾਡੇ ਖਿਆਲ ਚ ਕੀ ਬਣਨਾ ਚਾਹੀਦਾ? ਐਕਸੀਟ ਜੀ ਇਹ ਬਣ ਸਕਦਾ, ਟਵਿੱਟਰ ਤੋਂ ਟਵੀਟ ਤੇ ਐਕਸ ਤੋਂ ਅਕਸੀਟ। ਹੁਣ ਮਤਲਬ ਤੁਸੀਂ ਆਪ ਕੱਢ ਲਿਓ, ਅੰਗਰੇਜ਼ੀ ਆਪਾਂ ਨੂੰ ਥੋੜੀ ਆਉਂਦੀ ਹੈ। ਖੈਰ ਇਹ ਟਵੀਟ ਕਰਦੇ ਆ, ਕਹਿੰਦੇ ਆ ਕਿ ਗੰਗਾ ਨਹਿਰ ਦੇ ਵਿੱਚ, ਵੈਸੇ ਗੰਗ ਕੈਨਾਲ ਆ, ਗੰਗ ਕੈਨਾਲ ਵਿੱਚੋਂ ਪਾਣੀ ਨਾ ਆਉਣ ਦੇ ਮੁੱਦੇ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ ਤੇ ਗੱਲਬਾਤ ਕੀਤੀ ਆ। ਉਹਨਾਂ ਨੇ ਭਰੋਸਾ ਜਤਾਇਆ ਕਿ ਛੇਤੀ ਇਸ ਸਮੱਸਿਆ ਦਾ ਹੱਲ ਕੱਢ ਦਿੱਤਾ ਜਾਏਗਾ। ਦੱਸ ਦਈਏ ਕਿ ਗੰਗ ਕੈਨਾਲ ਪ੍ਰੋਜੈਕਟ ਸੂਬੇ ਦੇ ਬੀਕਾਨੇਰ ਡਿਵੀਜ਼ਨ ਦੇ ਕੁਝ ਜ਼ਿਲ੍ਹਿਆਂ ਵਿੱਚ ਸਿੰਜਾਈ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਕੋਈ ਸ਼ੱਕ ਨਹੀਂ। ਰਾਜਾ ਗੰਗਾ ਸਿੰਘ ਨੇ ਜੋ ਕੰਮ ਕੀਤਾ ਸਭ ਨੂੰ ਪਤਾ ਹੀ ਹੈ। ਗੱਲ ਤੇ ਇਹ ਆ ਕਿ ਭਾਈ ਪਾਣੀ ਉਹ ਮੰਗਣ ਡਏ ਤੇ ਸਾਡੇ ਵਾਲੇ ਛੱਡਦੇ ਕਿਉਂ ਨੇ? ਫਿਰ ਇਹ ਕਹਿਣਗੇ ਗਾਰ ਜੰਮਦੀ ਹੈ, ਗਾਰ ਜੰਮਦੀ ਆ। ਤੇ ਮੈਂ ਤੇ ਆਹ ਸ਼ਬਦ ਨਾ ਐਤਕੀ ਵੇਖਿਆ, ਤੁਹਾਡੇ ਕੋਲੋਂ ਲੰਘਦੀਆਂ ਨਹਿਰਾਂ, ਪ੍ਰਵੀਨ ਜੀ ਬਿਲਕੁਲ ਤੁਹਾਡੇ ਨਾਲੋਂ ਖਹਿ ਕੇ ਐਡੀਆਂ ਵੱਡੀਆਂ ਨਹਿਰਾਂ, ਕੀ ਪਹਿਲਾਂ ਤੁਸੀਂ ਇਸ ਤਰ੍ਹਾਂ ਦਾ ਵੇਖਿਆ ਸੀ ਜਵਾਬ? ਨਹਿਰਾਂ ਤੇ ਆ ਸਾਰਾ ਇਹ ਜਿਹੜਾ ਏਰੀਆ ਹੈ, ਇਹ ਇੱਥੇ ਨਹਿਰਾਂ ਦੇ ਤੇ ਜਾਲ ਵਿਛਿਆ ਤੇ ਅਸੀਂ ਤੇ ਲਾਲ ਪਾਣੀ ਚ ਨਹਾਉਂਦੇ ਹੁੰਦੇ ਸੀ। ਜੀ ਜੀ ਜੀ। ਕਿ ਹੁਣ ਕਿ ਨਵਾਂ ਹੀ ਕੰਮ ਦੇਖ ਲਿਆ ਕਿ ਨਹੀਂ 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 ਜੀ, ਇਹ ਛੱਡਾਂਗੇ ਤੇ ਗਾਰ ਫਸ ਜਾਏਗੀ, ਪਤਾ ਨਹੀਂ ਕੀ ਲੌਜਿਕ ਹੈ। ਤੇ ਇਹ ਤੇ ਵਿਚਾਰੇ ਪਾਣੀ ਮੰਗਣ ਡਏ ਨੇ। ਹੁਣ ਮੈਂ ਕਹਿੰਦਾ ਇਹ ਪਾਣੀ ਮੰਗਣ ਡਏ, ਆਪਾਂ ਇਹਨਾਂ ਤੋਂ ਹਿਸਾਬ ਕਿਤਾਬ ਮੰਗ ਲਈਏ ਥੋੜਾ ਜਿਹਾ, ਕਿ ਅਸੀਂ ਤੇ ਡੁੱਬਣ ਡਏ ਆ। ਜੀ ਜੀ। ਹੁਣ ਇਜਲਾਸ ਉਦਣ ਅਰਵਿੰਦ ਕੇਜਰੀਵਾਲ ਜਿੱਦਣ ਕਹੇਗਾ, ਇਹਨਾਂ ਨੇ ਨਾਲ ਦੀ ਨਾਲ ਇਜਲਾਸ ਸੱਦ ਕੇ ਤੇ 4 ਉਧਰ ਸੁਣਾ ਦੇਣੀਆਂ ਨੇ। ਠੀਕ ਹੈ ਨਾ ਜੀ। ਜਿੱਦਣ ਉਹਨੇ ਕਿਹਾ ਕਿ ਆਪਾਂ ਕੌਮੀ ਮੁੱਦੇ ਤੇ ਪਾ ਦੇਣਾ ਕੋਈ ਮਤਾ, ਭੱਜੇ ਆਉਣਗੇ। ਹੁਣ ਮੈਂ ਤੇ ਕਹਿੰਦਾ ਕਿ ਮਤਾ ਪਾ ਕੇ ਭੇਜੋ ਕੇਂਦਰ ਸਰਕਾਰ ਨੂੰ, ਕਿ ਜਿੰਨੇ ਸਾਡੇ ਹਿੱਸੇਦਾਰ ਨੇ ਪਾਣੀ ਦੇ, ਤੇ ਘੱਟੋ ਘੱਟ ਲਿਆਓ ਉਹਨਾਂ ਤੋਂ ਤੇ ਦਵਾਓ ਕੁਛ ਨਾ ਕੁਛ ਸਾਨੂੰ। ਕੀ ਗੱਲ ਹੈ ਬਈ, ਹਿੱਸੇਦਾਰੀ ਸਾਰਿਆਂ ਦੀ, ਤੇ ਡੁੱਬਣਾ ਸਾਡੇ ਹੀ ਸੀ ਆਇਆ। ਕੀ ਅਸੀਂ ਰੱਬ ਦੇ ਮਾਂ ਮਾਰੇ ਆ ਜੀ, ਜਾਂ ਅਸੀਂ ਤੁਹਾਡੇ ਕੋਈ ਬਈ ਗਿੱਟੇ ਵੱਡੇ? ਦੱਸੋ ਕਸੂਰ ਕੀ ਆ? ਇਸ ਗੱਲ ਤੇ ਸਾਰਿਆਂ ਨੂੰ ਰਾਜਨੀਤੀ ਤੋਂ ਉੱਤੇ ਉੱਠ ਕੇ ਇਕਮਤ ਹੋ ਕੇ ਮੈਂ ਤੇ ਕਹਿੰਦਾ ਕਿ ਮਤਾ ਪਾਉਣਾ ਚਾਹੀਦਾ, ਕੇਂਦਰ ਸਰਕਾਰ ਨੂੰ ਭੇਜਣਾ ਚਾਹੀਦਾ ਕਿ ਸਾਡਾ ਇੰਨਾ ਨੁਕਸਾਨ ਹੋਇਆ ਜ਼ਰੂਰ, ਹਿੱਸੇਦਾਰ ਜਿਹੜੇ ਬਿਜਲੀ ਪਾਣੀ ਦੇ ਆ, ਤੇ ਕਿਰਪਾ ਕਰਕੇ ਸਾਨੂੰ ਥੋੜਾ ਥੋੜਾ ਲਿਆਓ, ਦੇਣ, ਜਮਾ ਕਰਵਾਉਣ ਸਜੇ ਹੱਥ। ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਕਰਾਂਗੇ ਗੱਲਬਾਤ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਅੱਗੇ ਵਧਦੇ ਹਾਂ, ਕੁਝ ਹੋਰ ਅਹਿਮ ਖਬਰਾਂ ਦੇ ਵੱਲ ਗੱਲ ਕਰਾਂਗੇ। ਹੜ੍ਹ ਦੇ ਨਾਲ ਜੁੜੀਆਂ ਖਬਰਾਂ ਤੋਂ ਸ਼ੁਰੂਆਤ ਕਰਾਂਗੇ। ਕਾਹਨੂੰਵਾਲ ਦਾ ਰੁਖ ਕਰਾਂਗੇ, ਜਿੱਥੇ ਦਰਿਆ ਬਿਆਸ ਦੀ ਤੁਸੀਂ ਬੰਨ੍ਹ ਦੇ ਵਿੱਚ ਪਾੜ ਪੈਣ ਤੋਂ ਬਾਅਦ ਤੀਜੇ ਦਿਨ ਤੱਕ ਕਾਹਨੂੰਵਾਲ ਛੰਭ ਅਧੀਨ ਪੈਂਦੇ ਬੇਟ ਇਲਾਕੇ ਦੇ ਸਾਰੇ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਪੈ ਗਈ ਹੈ। ਤੁਸੀਂ ਬੰਨ੍ਹ ਟੁੱਟਣ ਤੋਂ ਬਾਅਦ ਪਾਣੀ ਨੀਵੇਂ ਇਲਾਕਿਆਂ ਅਤੇ ਬੇਟ ਇਲਾਕਿਆਂ ਦੇ ਵਿੱਚ ਪੈਂਦੀਆਂ ਸੇਮ ਨਾਲੀਆਂ ਦੇ ਰਾਹੀਂ ਅੱਗੇ ਵਧਣਾ ਸ਼ੁਰੂ ਹੋ ਗਿਆ। ਦੇਰ ਸ਼ਾਮ ਤੱਕ ਬੇਟ ਇਲਾਕੇ ਦੇ ਵਿੱਚ ਪੈਂਦੇ ਕਰੀਬ 40 ਤੋਂ ਲੈ ਕੇ 45 ਪਿੰਡਾਂ ਦੇ ਵਿੱਚ ਹੜ੍ਹ ਦਾ ਪਾਣੀ ਮਾਰ ਕਰ ਗਿਆ। ਇਲਾਕੇ ਦੇ ਜ਼ਿਆਦਾਤਰ ਲੋਕਾਂ ਵੱਲੋਂ ਹਾਲਾਤ ਨੂੰ ਦੇਖਦਿਆਂ ਬੱਚਿਆਂ, ਔਰਤਾਂ ਤੇ ਪਸ਼ੂਆਂ ਨੂੰ ਸੁਰੱਖਿਅਤ ਇਲਾਕਿਆਂ ਦੇ ਵਿੱਚ ਛੱਡ ਦਿੱਤਾ ਗਿਆ। ਬਹੁਤੇ ਲੋਕਾਂ ਨੇ ਲੋੜੀਂਦਾ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਘਰਾਂ ਦੇ ਅੰਦਰ ਰੱਖ ਕੇ ਸਥਿਤੀ ਦੇ ਨਾਲ ਨਿਪਟਣ ਵਾਸਤੇ ਅਗਾਊਂ ਤਿਆਰੀ ਕਰ ਲਈ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਹੜ੍ਹ ਮਾਰੇ ਇਲਾਕੇ ਦਾ ਦੌਰਾ ਕਰਨ ਲਈ ਭੈਣੀ ਮੀਆਂ ਖਾਂ ਅਤੇ ਤੁਸੀਂ ਬੰਨ੍ਹ ਉੱਤੇ ਪਹੁੰਚੇ। ਪ੍ਰੈਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕੁਦਰਤੀ ਆਫਤ ਹੈ, ਇਸ ਮੌਕੇ ਕੋਈ ਰਾਜਨੀਤੀ ਕਰਨਾ ਸਹੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਤੇ ਵੀ ਕੋਈ ਬੰਨ੍ਹ ਮਾਰਨ ਜਾਂ ਕੋਈ ਹੋਰ ਅਜਿਹੀ ਕਾਰਵਾਈ ਨਾ ਕੀਤੀ ਜਾਵੇ ਜਿਸ ਕਰਕੇ ਕੋਈ ਵਿਵਾਦ ਜਾਂ ਝਗੜਾ ਖੜਾ ਹੁੰਦਾ ਹੋਵੇ। ਹੜ੍ਹ ਦੀ ਮਾਰ ਹੇਠ ਆਏ ਪਿੰਡ ਭੈਣੀ, ਪਸਵਾਲ, ਜਾਗੋਵਾਲ, ਕਿਸ਼ਨਪੁਰ, ਮੀਲਮਾ, ਮੁੰਨਾ ਤੇ ਹੋਰ ਜਿਹੜੇ ਪਿੰਡ ਆ ਨਾਨੋਵਾਲ, ਖਜਿੰਦਰ ਤੇ ਗੋਰਸੀਆਂ ਪਿੰਡ ਤੋਂ ਲੈ ਕੇ ਇਹਨਾਂ ਪਿੰਡਾਂ ਦੇ ਵਿੱਚ ਤਕਰੀਬਨ ਪਾਣੀ ਭਰ ਚੁੱਕਿਆ। ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਹੜ੍ਹ ਸੰਬੰਧੀ ਹੁਣ ਤੱਕ ਦੇ ਹਾਲਾਤ ਬਾਰੇ ਦੱਸਿਆ ਕਿ ਦਰਿਆ ਬਿਆਸ ਦੇ ਵਿੱਚ ਪੌਂਗ ਡੈਮ ਤੋਂ 1,40,000 ਕਿਊਸਿਕ ਪਾਣੀ ਛੱਡਿਆ ਗਿਆ, ਜੋ ਹੁਣ ਘਟ ਕੇ 80,000 ਕਿਊਸਿਕ ਰਹਿ ਗਿਆ। ਹੜ੍ਹ ਦੀ ਮਾਰ ਹੇਠ ਆਉਣ ਵਾਲੇ ਪਹਿਲੇ ਪਿੰਡਾਂ ਜਗਤਪੁਰ ਅਤੇ ਟਾਂਡਾ ਦੇ ਵਿੱਚ ਪਾਣੀ ਕੱਲ੍ਹ ਦੇ ਮੁਕਾਬਲੇ 2 ਫੁੱਟ ਘਟ ਗਿਆ। ਜੇ ਹੋਰ ਮੀਂਹ ਨਹੀਂ ਪੈਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 2-3 ਦਿਨਾਂ ਦੇ ਵਿੱਚ ਸਥਿਤੀ ਕਾਬੂ ਹੇਠ ਆ ਸਕਦੀ ਹੈ। ਤੁਸੀਂ ਬੰਨ੍ਹ ਦੇ ਵਿੱਚ 7 ਥਾਵਾਂ ਉੱਤੇ ਪਾੜ ਪਏ, ਜਿਨ੍ਹਾਂ ਦੇ ਵਿੱਚੋਂ 5 ਦੀ ਮੁਰੰਮਤ ਕਰ ਲਈ ਗਈ ਹੈ। ਰਹਿੰਦੇ 2 ਪਾੜਾਂ ਨੂੰ ਕਾਬੂ ਕਰਨ ਦੇ ਲਈ ਜੰਗੀ ਪੱਧਰ ਉੱਤੇ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਹਰੀਕੇ ਹੈੱਡਵਰਕਸ ਤੋਂ ਡਾਊਨ ਸਟ੍ਰੀਮ ਦੇ ਲਈ 2,20,000 ਕਿਊਸਿਕ ਪਾਣੀ ਛੱਡਣ ਕਰਕੇ ਹਰੀਕੇ ਪੱਤਨ ਦੇ ਨਜ਼ਦੀਕ ਪਿੰਡ ਵਾਸਤੀ ਲਾਲ ਸਿੰਘ ਅਤੇ ਘੜੋਮ ਦੇ ਨਾਲ ਲੱਗਦੇ ਤੁਸੀਂ ਬੰਨ੍ਹ ਦੇ ਲਈ ਖਤਰਾ ਪੈਦਾ ਹੋ ਗਿਆ। ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਲੋਕਾਂ ਵੱਲੋਂ ਆਪਣੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਹਰੀਕੇ ਹੈੱਡਵਰਕਸ ਤੇ ਸ਼ਾਮ ਤੱਕ ਪਾਣੀ ਦਾ ਪੱਧਰ ਹੋਰ ਵੀ ਵੱਧ ਸਕਦਾ ਹੈ। ਐਸਡੀਐਮ ਪੱਟੀ ਵਿਪਨ ਭੰਡਾਰੀ ਨੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਰਕੇ ਤੁਸੀਂ ਬੰਨ੍ਹ ਦੇ ਨਜ਼ਦੀਕ ਵਸਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰੁਖ ਕਰਨ ਦੇ ਲਈ ਆਖਿਆ ਤੇ ਇਲਾਕੇ ਦੇ ਲੋਕਾਂ ਨੂੰ 24 ਘੰਟੇ ਪ੍ਰਸ਼ਾਸਨਿਕ ਸੰਪਰਕ ਉਪਲਬਧ ਕਰਵਾਉਣ ਦੇ ਲਈ ਦਰਜਨ ਦੇ ਕਰੀਬ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਮੋਬਾਈਲ ਨੰਬਰ ਜਾਰੀ ਕੀਤੇ ਗਏ ਨੇ। ਪਤਾ ਲੱਗਿਆ ਕਿ ਉਧਰ ਦੂਜੇ ਪਾਸੇ ਤੜਕਸਾਰ ਤੋਂ ਪੱਟੀ ਤੋਂ ਕੋਟ ਬੁੱਢਾ ਫਿਰੋਜ਼ਪੁਰ ਰੋਡ ਪਾਣੀ ਦੇ ਤੇਜ਼ ਵਹਾਅ ਕਰਕੇ ਆਵਾਜਾਈ ਦੇ ਲਈ ਬੰਦ ਕਰ ਦਿੱਤਾ ਗਿਆ। ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹ ਸੀਜ਼ਨ ਤੋਂ ਪਹਿਲਾਂ ਸੰਭਾਵੀ ਖਤਰੇ ਵਾਲੀਆਂ ਥਾਵਾਂ ਤੇ ਬਚਾਅ ਕਦਮ ਨਹੀਂ ਚੁੱਕੇ। ਪਿੰਡ ਘੜੋਮ ਸਭਰਾ ਦੇ ਘੁੱਲੇਵਾਲ ਨਜ਼ਦੀਕ ਬਣੇ ਤੁਸੀਂ ਬੰਨ੍ਹ ਦੇ ਨਾਲ ਲੱਗਦੀ ਜ਼ਮੀਨ ਨੂੰ ਪਿਛਲੇ ਕਈ ਦਿਨਾਂ ਤੋਂ ਖੋਰਾ ਲੱਗ ਰਿਹਾ ਸੀ, ਜਿਸ ਨੂੰ ਰੋਕਣ ਦੇ ਲਈ ਸਥਾਨਕ ਲੋਕਾਂ ਅਤੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਵੱਡੀ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਪਰ ਕੱਲ੍ਹ ਤੋਂ ਪਾਣੀ ਵਧਣ ਕਰਕੇ ਤੁਸੀਂ ਬੰਨ੍ਹ ਨੂੰ ਮੁੜ ਖਤਰਾ ਪੈਦਾ ਹੋ ਗਿਆ। ਇਸੇ ਤਰ੍ਹਾਂ ਜੇਕਰ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੋਂ ਦੇ ਸਮਰ ਹਿੱਲ ਇਲਾਕੇ ਦੇ ਵਿੱਚ ਢਏ ਸ਼ਿਵ ਮੰਦਿਰ ਦੇ ਮਲਬੇ ਦੇ ਵਿੱਚੋਂ ਇੱਕ ਹੋਰ ਲਾਸ਼ ਮਿਲਣ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦੇ ਕਹਿਰ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 72 ਹੋ ਗਈ ਹੈ। ਮ੍ਰਿਤਕ ਦੀ ਪਛਾਣ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਚੇਅਰਮੈਨ ਪ੍ਰੋਫੈਸਰ PL ਸ਼ਰਮਾ ਵਜੋਂ ਹੋਈ ਹੈ। ਸੋਮਵਾਰ ਨੂੰ ਜਦੋਂ ਢਿੱਗਾਂ ਡਿੱਗੀਆਂ ਸਨ ਤਾਂ ਮੰਦਿਰ ਦੇ ਵਿੱਚ ਸ਼ਰਧਾਲੂਆਂ ਦੀ ਕਾਫੀ ਭੀੜ ਸੀ। ਹਾਲੇ ਵੀ 8 ਜਣਿਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਪਹਾੜੀ ਰਾਜ ਦੇ ਵਿੱਚ ਐਤਵਾਰ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ, ਜਿਸ ਕਰਕੇ ਸ਼ਿਮਲਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ। ਰਾਜ ਦੇ ਵਿੱਚ ਐਤਵਾਰ ਰਾਤ ਤੋਂ ਲੈ ਕੇ ਹੁਣ ਤੱਕ ਪਏ ਮੀਂਹ ਦੇ ਨਾਲ ਸੰਬੰਧਿਤ ਘਟਨਾਵਾਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਕੁੱਲ 72 ਦੱਸੀ ਗਈ ਹੈ, ਜਿਸ ਦੇ ਵਿੱਚ ਇਕੱਲੇ ਸ਼ਿਮਲਾ ਦੇ ਵਿੱਚ ਹੀ 21 ਮੌਤਾਂ ਹੋ ਗਈਆਂ ਨੇ। ਰੁੱਖ ਅਗਲੀ ਖਬਰ ਦਾ ਕਰਦੇ ਹਾਂ। ਸ੍ਰੀ ਹਰਗੋਬਿੰਦਪੁਰ ਦੇ 2 ਬੱਚੇ ਬਰਸਾਤੀ ਨਾਲੇ ਦੇ ਵਿੱਚ ਰੁੜ ਗਏ ਨੇ ਤੇ ਲਾਸ਼ਾਂ ਇਹਨਾਂ ਦੀਆਂ ਬਰਾਮਦ ਕਰ ਲਈਆਂ ਗਈਆਂ ਨੇ। ਮ੍ਰਿਤਕਾਂ ਦੀ ਪਛਾਣ ਜਸਕਰਨ ਸਿੰਘ ਅਤੇ ਦਿਲਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਨਾਲੇ ਦੇ ਵਹਿੰਦੇ ਪਾਣੀ ਵੇਖਣ ਗਏ ਸਨ ਕਿ ਪਾਣੀ ਦੇ ਤੇਜ਼ ਵਹਾਅ ਕਰਕੇ ਦੋਵੇਂ ਡਰੇਨ ਦੇ ਵਿੱਚ ਰੁੜ ਗਏ। ਡੀਐਸਪੀ ਰਜੇਸ਼ ਕੱਕੜ ਨੇ ਦੱਸਿਆ ਕਿ ਦੋਵਾਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਜਾਰੀ ਹੈ। ਘਟਨਾ ਦੇ ਨਾਲ ਇਲਾਕੇ ਦੇ ਵਿੱਚ ਸੋਗ ਹੈ। ਉਧਰ ਦੂਜੇ ਪਾਸੇ ਗੱਲ ਕਰੀਏ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਜਿਹੜਾ ਦੋਸ਼ ਲੱਗੇ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਉੱਤੇ। ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕਤਲ ਕੇਸ ਦੇ ਵਿੱਚ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ। ਸੋਨੂ ਸ਼ਾਹ ਕਤਲ ਕੇਸ ਦੇ ਵਿੱਚ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਚੰਡੀਗੜ੍ਹ ਲਿਆਂਦਾ ਗਿਆ, ਜਿਸ ਕਰਕੇ ਅਦਾਲਤ ਦੇ ਆਲੇ ਦੁਆਲੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।
ਰੁੱਖ ਬਰਨਾਲਾ ਦਾ ਕਰਦੇ ਹਾਂ, ਜਿੱਥੇ 24 ਘੰਟਿਆਂ ਦੇ ਅੰਦਰ ਪੁਲਿਸ ਨੇ ਦੋਹਰੇ ਕਤਲ ਦੀ ਗੁੱਥੀ ਸੁਲਝਾਈ ਹੈ। ਜਵਾਈ ਨੇ ਕਤਲ ਕੀਤਾ ਸੀ ਪਤਨੀ ਤੇ ਸੱਸ ਦਾ। ਬਰਨਾਲਾ ਪੁਲਿਸ ਨੇ ਦੋਹਰੇ ਕਤਲकांड ਦੀ ਗੁੱਥੀ 24 ਘੰਟੇ ਦੇ ਅੰਦਰ ਅੰਦਰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਵਾਰਦਾਤ ਦੇ ਵਿੱਚ ਜ਼ਖਮੀ ਹੋਇਆ ਜਵਾਈ ਹੀ ਕਾਤਲ ਨਿਕਲਿਆ। ਉਸ ਨੇ ਜ਼ਮੀਨ ਅਤੇ ਪੈਸਿਆਂ ਦੇ ਲਾਲਚ ਦੇ ਵਿੱਚ ਆਪਣੀ ਪਤਨੀ ਅਤੇ ਸੱਸ ਦਾ ਕਤਲ ਕਰ ਦਿੱਤਾ। ਪੁਲਿਸ ਨੂੰ ਮੁਲਜ਼ਮ ਵੱਲੋਂ ਦਰਜ ਕਰਵਾਏ ਗਏ ਬਿਆਨ ਦੇ ਵਿੱਚ ਸ਼ੱਕ ਹੋਇਆ, ਜਿਸ ਤੋਂ ਬਾਅਦ ਕਤਲ ਦੀ ਸਾਜ਼ਿਸ਼ ਤੋਂ ਪਰਦਾ ਚੁੱਕ ਦਿੱਤਾ ਗਿਆ। ਮੁਲਜ਼ਮ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਇਸ ਘਟਨਾ ਦੀ ਜਾਣਕਾਰੀ ਪ੍ਰੈਸ ਕਾਨਫਰੰਸ ਦੇ ਦੌਰਾਨ ਦਿੱਤੀ ਹੈ। ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਕੱਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਦੇ ਵਿੱਚ ਘਰ ਦੇ ਵਿੱਚ ਦਾਖਲ ਹੋ ਕੇ ਮਾਂ ਧੀ ਦਾ ਕਤਲ ਕਰਕੇ ਜਵਾਈ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਦੋਵੇਂ ਕਤਲ ਕਥਿਤ ਤੌਰ ਤੇ ਜ਼ਖਮੀ ਕੀਤੇ ਜਵਾਈ ਰਾਜਦੀਪ ਸਿੰਘ ਨੇ ਕੀਤੇ ਨੇ। ਬਰਨਾਲਾ ਹਸਪਤਾਲ ਦੇ ਵਿੱਚ ਦਾਖਲ ਰਾਜਦੀਪ ਸਿੰਘ ਦੇ ਬਿਆਨ ਉੱਪਰ ਪੁਲਿਸ ਨੂੰ ਸ਼ੱਕ ਹੋਇਆ ਤੇ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਕਤਲ ਰਾਜਦੀਪ ਨੇ ਹੀ ਕੀਤੇ ਸਨ। ਮੁਲਜ਼ਮ ਵੱਲੋਂ ਪਤਨੀ ਅਤੇ ਸੱਸ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਤੇ ਬਾਅਦ ਦੇ ਵਿੱਚ ਸੀਸੀਟੀਵੀ ਕੈਮਰਿਆਂ ਦੇ ਕੈਮਰੇ ਲੁਕੋ ਦਿੱਤੇ। ਇਸ ਤੋਂ ਬਾਅਦ ਘਟਨਾ ਨੂੰ ਡਕੈਤੀ ਬਣਾਉਣ ਦੇ ਲਈ ਅਲਮਾਰੀਆਂ ਦੇ ਵਿੱਚ ਪਏ ਗਹਿਣੇ ਅਤੇ ਪੈਸੇ ਲੁੱਟ ਕੇ ਛੁਪਾ ਦਿੱਤੇ। ਰਾਜਦੀਪ ਵੱਲੋਂ ਪੈਸੇ ਅਤੇ ਜ਼ਮੀਨ ਦੇ ਲਾਲਚ ਦੇ ਵਿੱਚ ਆਪਣੀ ਪਤਨੀ ਅਤੇ ਸੱਸ ਦਾ ਕਤਲ ਕੀਤਾ ਗਿਆ। ਪਹਿਲਾਂ ਵੀ ਰਾਜਦੀਪ ਉੱਪਰ ਇੱਕ ਪਰਚਾ ਦਰਜ ਹੈ। ਡੀਵੀਆਰ ਦਾ ਕੁਝ ਸਮਾਨ ਅਤੇ ਘਟਨਾ ਦੇ ਲਈ ਵਰਤੇ ਹਥਿਆਰ ਵੀ ਮਿਲੇ ਨੇ। ਮੁਲਜ਼ਮ ਫਿਲਹਾਲ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਉਸ ਨੂੰ ਪੁਲਿਸ ਰਿਮਾਂਡ ਤੇ ਲਿਆਉਣ ਤੋਂ ਬਾਅਦ ਇਸ ਮਾਮਲੇ ਸੰਬੰਧੀ ਹੋਰ ਖੁਲਾਸੇ ਵੀ ਹੋ ਸਕਣਗੇ। ਪੁਲਿਸ ਨੇ 24 ਘੰਟਿਆਂ ਦੇ ਵਿੱਚ ਇਸ ਦੋਹਰੇ ਕਤਲ ਮਾਮਲੇ ਨੂੰ ਸੁਲਝਾ ਲਿਆ। ਮੁਲਜ਼ਮ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੁਸੀਂ ਇੱਕ ਖਬਰ ਹੋਰ ਸੁਣੀ ਹੋਣੀ ਹੈ, ਜਿਹਦੇ ਵਿੱਚ ਇੱਕ ਪਿਓ ਨੇ ਆਪਣੇ ਪੁੱਤ ਨੂੰ 3 ਸਾਲਾਂ ਦੇ ਪੁੱਤ ਨੂੰ ਕਤਲ ਕਰ ਦਿੱਤਾ, ਜਿਹਦੀ ਟੀ-ਸ਼ਰਟ ਵੀ ਵਾਇਰਲ ਹੋ ਰਹੀ ਹੈ। ਉਹਦੀ ਤਸਵੀਰ ਮਨ ਨੀਵਾਂ ਮੱਤ ਉੱਚੀ ਤੇ ਉਹਦੇ ਬੱਚੇ ਦੇ ਕੇਸ ਰੱਖੇ ਹੋਏ ਸਨ। ਬੜੀ ਸੋਹਣੀ ਫੋਟੋ ਆ ਉਸ 3 ਸਾਲਾ ਬੱਚੇ ਦੀ। ਉਹਦੇ ਬੱਚੇ ਨੂੰ ਪਹਿਲਾਂ ਬੱਚੇ ਨੂੰ ਕਿਡਨੈਪ ਕੀਤਾ ਗਿਆ, ਅਗਵਾ ਕੀਤਾ ਗਿਆ। ਖਬਰ ਇਹ ਫੈਲਾਈ ਗਈ ਕਿ ਸਾਡਾ ਜਿਹੜਾ ਬੱਚਾ ਹੈ ਉਹਨੂੰ ਕਿਸੇ ਨੇ ਕਿਡਨੈਪ ਕਰ ਲਿਆ। ਉਸ ਤੋਂ ਬਾਅਦ ਜਦੋਂ ਇਹ ਪੁਲਿਸ ਇਹਦੀ ਜਾਂਚ ਦੇ ਨਾਲ ਜੁੜੀ ਤਾਂ ਇਹ ਵੀ ਦੂਜੇ ਤੀਜੇ ਦਿਨ ਪਤਾ ਲੱਗਿਆ ਕਿ ਇਸ ਬੱਚੇ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਜਦੋਂ ਪੁਲਿਸ ਨੇ ਇਸ ਮਾਮਲੇ ਦੀ ਤਹਿਕੀਕਾਤ ਕੀਤੀ ਤਾਂ ਪਤਾ ਲੱਗਿਆ ਕਿ ਇਸ ਬੱਚੇ ਦੇ ਪਿਤਾ ਨੇ ਹੀ ਉਸ ਨੂੰ ਕਤਲ ਕਰ ਦਿੱਤਾ, ਬੜੇ ਬੇਰਹਿਮ ਤਰੀਕੇ ਦੇ ਨਾਲ। ਹੁਣ ਆਪਾਂ ਬਰਨਾਲਾ ਦੀ ਖਬਰ ਸਾਂਝੀ ਕਰਕੇ ਹਟੇ ਹਾਂ। ਬਰਨਾਲਾ ਦੇ ਵਿੱਚ ਇੱਕ ਜਵਾਈ ਨੇ ਆਪਣੀ ਜਿਹੜੀ ਪਤਨੀ ਆ ਉਹਦੇ ਨਾਲ ਉਹਦੀ ਮਾਂ ਦਾ, ਯਾਨੀ ਕਿ ਆਪਣੀ ਸੱਸ ਦਾ ਹੀ ਕਤਲ ਕਰ ਦਿੱਤਾ ਹੈ। ਸੋ ਇਹ ਬਹੁਤ ਇੱਕ ਮੰਦਭਾਗੀ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀਆਂ। ਜਿੱਥੇ ਘਟਨਾਵਾਂ ਤੁਹਾਨੂੰ ਦੱਸਦੀਆਂ ਨੇ ਕਿ ਰਿਸ਼ਤਿਆਂ ਦੇ ਵਿੱਚੋਂ ਸੰਵੇਦਨਸ਼ੀਲਤਾ, ਰਿਸ਼ਤਿਆਂ ਦੇ ਵਿੱਚੋਂ ਆਪਸੀ ਸਨੇਹ, ਮੁਹੱਬਤ, ਪਿਆਰ ਉਹ ਕਿਧਰੇ ਜਾ ਰਿਹਾ। ਤਾਂ ਇਹ ਪ੍ਰਤੱਖ ਮਿਸਾਲ ਵੀ ਹੈ ਕਿ ਲਹੂ ਜਿਹੜਾ ਚਿੱਟਾ ਹੋ ਗਿਆ, ਜਿਹੜਾ ਗੀਤ ਅੱਜ ਤੋਂ ਕਈ ਦਹਾਕੇ ਪਹਿਲਾਂ ਗਾਇਆ ਗਿਆ ਸੀ, ਉਹ ਵੀ ਗੱਲਾਂ ਸੱਚ ਹੋ ਰਹੀਆਂ ਨੇ। ਅੱਜ-ਕੱਲ੍ਹ ਤੁਹਾਡੇ ਸਾਹਮਣੇ ਹੈ ਕਿ ਰਿਸ਼ਤਿਆਂ ਦੇ ਵਿੱਚੋਂ ਹੀ ਅਸੀਂ ਕਦੇ ਬੱਚੀਆਂ ਦੇ ਨਾਲ ਕੋਈ ਵਧੀਕੀ ਦੀ ਘਟਨਾ ਸਾਂਝੀ ਕਰਦੇ ਹਾਂ, ਕਦੇ ਕੋਈ ਹੋਰ ਘਟਨਾ ਸਾਂਝੀ ਕਰਦੇ ਹਾਂ, ਤੇ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਕਿ ਸਾਡਾ ਜਿਹੜਾ ਸਮਾਜ ਹੈ, ਲਾਲਚ ਦੇ ਵੱਸ ਪੈ ਕੇ, ਇਹ ਨਹੀਂ ਸਾਰਾ ਹੀ ਸਮਾਜ, ਪਰ ਸਮਾਜ ਦਾ ਕੁਛ ਹਿੱਸਾ ਜ਼ਰੂਰ ਹੈ ਜਿਹੜਾ ਲਾਲਚ ਦੇ ਵੱਸ ਪੈ ਕੇ, ਗਲਤ ਆਦਤਾਂ ਦੇ ਵੱਸ ਪੈ ਕੇ ਇਹੋ ਜਿਹੀਆਂ ਘਟਨਾਵਾਂ, ਵਾਰਦਾਤਾਂ ਨੂੰ ਅੰਜਾਮ ਦਿੰਦਾ। ਔਰ ਇਹ 3 ਸਾਲਾ ਬੱਚੇ ਦਾ ਕੀ ਕਸੂਰ ਹੋਣਾ? ਉਹਨੇ ਕੀ ਕਿਸੇ ਨੂੰ ਮੰਦਾ ਚੰਗਾ ਕਿਹਾ ਹੋਣਾ? ਬੱਚੇ ਦਾ ਅਕਸਰ ਹੀ ਆਪਣਾ ਕਿਹਾ ਜਾਂਦਾ ਕਿ ਪਰਮਾਤਮਾ ਦਾ ਰੂਪ ਹੁੰਦੇ ਆ, ਸਭ ਦੇ ਸਾਂਝੇ ਹੁੰਦੇ, ਜਿਹੜੇ ਅਣਭੋਲ ਹੁੰਦੇ ਆ, ਛੋਟੇ ਹੁੰਦੇ ਆ। ਆਪਾਂ ਕਦੇ ਇਹ ਨਹੀਂ ਦੇਖਿਆ ਬੱਚੇ ਨੂੰ ਚੱਕਣ ਵੇਲੇ ਕਿ ਕਿਹਦਾ ਜਾਂ ਉਹਨੂੰ ਪਿਆਰ ਕਰਨ ਵੇਲੇ। ਹਾਲਾਂਕਿ ਇੱਧਰ ਤਾਂ ਆਪਾਂ ਦੇਖਦੇ ਹਾਂ ਕਿ ਇੱਧਰਲੇ ਸਮਾਜ ਦੇ ਵਿੱਚ ਬੱਚਿਆਂ ਨੂੰ ਲੈ ਕੇ ਬੜੀ ਇਨਸਿਕਿਉਰਿਟੀ ਹੈ ਕਿ ਤੁਸੀਂ ਕਿਸੇ ਅਜਨਬੀ ਦੇ ਬੱਚੇ ਨੂੰ ਛੋਹ ਨਹੀਂ ਸਕਦੇ ਜਾਂ ਉਹਨੂੰ ਪਿਆਰ ਨਹੀਂ ਕਰ ਸਕਦੇ, ਬੁਲਾ ਨਹੀਂ ਸਕਦੇ। ਪਰ ਆਪਣੇ ਸਮਾਜ ਦੇ ਵਿੱਚ ਤਾਂ ਇਹ ਚੀਜ਼ ਆਮ ਨੇ ਕਿ ਕੋਈ ਰਿਸ਼ਤੇਦਾਰ ਦਾ, ਇੱਥੋਂ ਤੱਕ ਕਿ ਬੱਸ ਦੇ ਵਿੱਚ ਵੀ ਕੋਈ ਬੱਚਾ ਕਿਊਟ ਜਿਹਾ ਮਿਲ ਜਾਵੇ ਸਫ਼ਰ ਕਰਦਿਆਂ, ਤਾਂ ਉਹਦੇ ਨਾਲ ਬੰਦਾ ਗੱਲੀ ਪੈ ਜਾਂਦਾ ਹੈ। ਸੋ ਇਹ ਆਪਣੇ ਸਮਾਜ ਦੇ ਵਿੱਚ ਚੀਜ਼ਾਂ ਹੈਗੀਆਂ ਨੇ, ਪਰ ਪਤਾ ਨਹੀਂ ਦੁਨੀਆ ਕਿਹੜੇ ਪਾਸੇ ਨੂੰ ਜਾ ਰਹੀ ਹੈ ਕਿ ਆਪਣੇ 3-3 ਸਾਲ ਦੇ ਬੱਚਿਆਂ ਨੂੰ ਕੈਦ ਕਰ ਰਹੀ ਹੈ। ਤੇ ਕਿਤੇ ਆਪਾਂ ਖਬਰ ਸਾਂਝੀ ਕਰਦੇ ਹਾਂ ਕਿ ਜਵਾਈ ਨੇ ਸੱਸ ਦਾ ਤੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਸੋ ਬੜੀਆਂ ਮੰਦਭਾਗੀਆਂ ਖਬਰਾਂ ਕਈ ਵਾਰੀ ਸਾਂਝੀਆਂ ਕਰਨੀਆਂ ਪੈਂਦੀਆਂ ਨੇ। ਰੁੱਖ ਦਿੱਲੀ ਦਾ ਕਰਾਂਗੇ। ਦਿੱਲੀ ਦੇ ਵਿੱਚ ਸਰਕਾਰੀ ਸਕੂਲ ਦੇ ਅਧਿਆਪਕ ਨੇ 6ਵੀਂ ਕਲਾਸ ਦੇ ਬੱਚੇ ਨੂੰ ਥੱਪੜ ਮਾਰਿਆ ਤੇ ਹੁਣ ਵਿਦਿਆਰਥੀ ਦੀ ਹਾਲਤ ਨਾਜ਼ੁਕ ਹੈ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੈ। ਤੁਕਮੀਰਪੁਰ ਇਲਾਕਾ ਵਾ, ਜਿੱਥੇ ਸਰਕਾਰੀ ਸਕੂਲ ਦੇ 6ਵੀਂ ਕਲਾਸ ਦੇ ਵਿਦਿਆਰਥੀ ਨੂੰ ਹਿੰਦੀ ਪਾਠ ਪੁਸਤਕ ਲਿਆਉਣਾ ਭੁੱਲਣ ਕਰਕੇ ਵਿਦਿਆਰਥੀ ਨੂੰ ਅਧਿਆਪਕ ਵੱਲੋਂ ਥੱਪੜ ਮਾਰਿਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ। ਪੁਲਿਸ ਦੇ ਦੱਸਣ ਦੇ ਮੁਤਾਬਕ ਪੁਲਿਸ ਨੂੰ ਜੀਟੀਬੀ ਹਸਪਤਾਲ ਤੋਂ ਜਾਣਕਾਰੀ ਮਿਲੀ ਸੀ ਕਿ 7 ਅਗਸਤ ਨੂੰ 12 ਸਾਲਾ ਮੁੰਡੇ ਨੂੰ ਉਸ ਦੇ ਸਕੂਲ ਅਧਿਆਪਕ ਵੱਲੋਂ ਕੁੱਟਣ ਤੋਂ ਬਾਅਦ ਦਾਖਲ ਕਰਵਾਉਣਾ ਪਿਆ।
ਇਸ ਵਿਦਿਆਰਥੀ ਦੇ ਪਿਤਾ ਦੀ ਸ਼ਿਕਾਇਤ ਤੇ ਸਾਦੁਲ ਹਸਨ ਦੇ ਖਿਲਾਫ ਦਿਆਲਪੁਰ ਪੁਲਿਸ ਸਟੇਸ਼ਨ ਦੇ ਵਿੱਚ ਆਈਪੀਸੀ ਦੀ ਧਾਰਾ 341 ਤੇ 323 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਦੇ ਮੁਤਾਬਕ ਬੱਚਾ ਆਪਣੀ ਹਿੰਦੀ ਦੀ ਪਾਠ ਪੁਸਤਕ ਸਕੂਲ ਲਿਆਉਣਾ ਭੁੱਲ ਗਿਆ ਸੀ, ਜਿਸ ਕਰਕੇ ਅਧਿਆਪਕ ਗੁੱਸੇ ਦੇ ਵਿੱਚ ਸੀ। ਜਦੋਂ ਇਹ ਬੱਚਾ ਕਲਾਸ ਦੇ ਵਿੱਚੋਂ ਬਾਹਰ ਜਾ ਰਿਹਾ ਸੀ ਤਾਂ ਹਸਨ ਨੇ ਉਸ ਨੂੰ ਜਾਣ ਤੋਂ ਰੋਕਿਆ ਤੇ ਥੱਪੜ ਮਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਪੀੜਤ ਦੀ ਗਰਦਨ ਵੀ ਦਬਾਈ। ਘਟਨਾ ਤੋਂ ਬਾਅਦ ਲੜਕੇ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਦਾਖਲ ਕਰਵਾਇਆ ਗਿਆ। ਉਸ ਦੇ ਪਿਤਾ ਨੇ ਪੁਲਿਸ ਦੇ ਕੋਲ ਪਹੁੰਚ ਕੀਤੀ। ਉਹਨਾਂ ਦੱਸਿਆ ਕਿ ਅਧਿਆਪਕ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਅਦ ਦੇ ਵਿੱਚ ਜ਼ਮਾਨਤ ਤੇ ਛੱਡ ਦਿੱਤਾ ਗਿਆ। ਆਪਾਂ ਵੀ ਸਕੂਲਾਂ ਦੇ ਵਿੱਚ ਪੜ੍ਹਦੇ ਰਹੇ ਹਾਂ। ਕਈ ਅਧਿਆਪਕਾਂ ਦੇ ਨਾਂ ਤੋਂ ਹੀ ਬੜਾ ਡਰ ਲੱਗਦਾ ਸੀ, ਕਿਉਂਕਿ ਉਹਨਾਂ ਦੀ ਕੁੱਟ ਬੜੀ ਜ਼ਾਲਮਾਨਾ ਹੁੰਦੀ ਸੀ। ਸਕੂਲਾਂ ਦੇ ਵਿੱਚ ਕੰਨ ਫੜਾ ਕੇ ਮੁਰਗਾ ਬਣਾ ਕੇ ਕੁੱਟਣਾ, ਬੱਚੀਆਂ ਦੀਆਂ ਬਾਹਾਂ ਖੜੀਆਂ ਕਰਾ ਕੇ ਉਹਨਾਂ ਨੂੰ ਗੇੜਾ ਦਵਾਉਣਾ। ਤਾਂ ਇਹ ਇੱਕ ਸਜ਼ਾ ਹੁੰਦੀ ਸੀ, ਜਿਹੜੀ ਕਿ ਕਈ ਲੋਕ ਖੁਸ਼ੀ ਨਾਲ ਵੀ ਭੁਗਤ ਲੈਂਦੇ ਸੀ ਤੇ ਕਈਆਂ ਨੂੰ ਦੁੱਖ ਵੀ ਲੱਗਦਾ ਸੀ। ਪਰ ਉਦੋਂ ਇੱਕ ਰਿਸ਼ਤਾ ਬੱਚੇ ਦਾ ਅਧਿਆਪਕ ਨਾਲ ਬਹੁਤ ਪਿਆਰਾ ਸੀ। ਅਧਿਆਪਕ ਨੂੰ ਸਤਿਕਾਰ ਬਹੁਤ ਦਿੱਤਾ ਜਾਂਦਾ ਸੀ ਤੇ ਅਧਿਆਪਕ ਵੀ ਜਿਹੜੇ ਟੀਚਰ ਹੁੰਦੇ ਸਨ, ਉਹ ਬੜਾ ਪਿਆਰ ਕਰਦੇ ਸਨ ਜਵਾਕਾਂ ਦੇ ਨਾਲ, ਬੱਚਿਆਂ ਦੇ ਨਾਲ। ਉੱਥੋਂ ਤੱਕ ਕਿ ਉਹਨਾਂ ਦੇ ਘਰਾਂ ਬਾਰੇ ਵੀ ਜਾਣਕਾਰੀਆਂ ਲੈਂਦੇ ਸਨ ਕਿ ਕਿਹਦੀ ਆਰਥਿਕਤਾ ਕਿਹੋ ਜਿਹੀ ਹੈ, ਕਿਹੜੇ ਬੱਚੇ ਦੇ ਮਾਪੇ ਕਿਹੋ ਜਿਹੇ ਨੇ, ਉਹਨੂੰ ਪੜ੍ਹਾਈ ਦੇ ਲਈ ਉਤਸ਼ਾਹਿਤ ਕਰਦੇ ਨੇ, ਹੱਲਾਸ਼ੇਰੀ ਦਿੰਦੇ ਨੇ ਜਾਂ ਨਹੀਂ ਦਿੰਦੇ। ਸੋ ਇਸ ਤਰ੍ਹਾਂ ਦਾ ਮਾਹੌਲ ਸੀ। ਪਰ ਹੁਣ ਤੁਸੀਂ ਦੇਖੋ ਕਿ ਇੱਕ ਬੱਚਾ ਪਾਠ ਪੁਸਤਕ ਲਿਆਉਣੀ ਭੁੱਲ ਗਿਆ ਤਾਂ ਇਹ ਕੋਈ ਏਡਾ ਕਹਿਰ ਨਹੀਂ ਹੋ ਗਿਆ। ਪਰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਅਧਿਆਪਕ ਆਪਾ ਗਵਾ ਦਿੰਦੇ ਆ। ਰਾਜਸਥਾਨ ਦੇ ਵਿੱਚ ਇੱਕ ਅਧਿਆਪਕ ਨੇ ਬੱਚੇ ਦੀ ਸਿਰਫ ਇਸ ਕਰਕੇ ਕੁੱਟਮਾਰ ਕੀਤੀ ਸੀ ਕਿਉਂਕਿ ਅਧਿਆਪਕ ਦਾ ਪਾਣੀ ਪੀਣ ਵਾਲਾ ਤੌੜਾ ਅਲੱਗ ਤੋਂ ਸੀ। ਕਿਉਂਕਿ ਰਾਜਸਥਾਨ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਨਹੀਂ, ਰਾਜਸਥਾਨ ਦੇ ਵਿੱਚ ਕਈ ਇਲਾਕੇ ਅਜਿਹੇ ਨੇ ਜਿੱਥੇ ਹਾਲੇ ਵੀ ਸਕੂਲਾਂ ਦੇ ਵਿੱਚ ਵਾਟਰ ਕੂਲਰ ਹੈ ਨਹੀਂ ਗੇ, ਜਾਂ ਹਾਲੇ ਵੀ ਸਕੂਲਾਂ ਦੇ ਵਿੱਚ ਪਾਣੀ ਦੇ ਲਈ ਟੂਟੀਆਂ ਹੈ ਨਹੀਂ। ਉੱਥੇ ਕਈ ਇਲਾਕਿਆਂ ਦੇ ਵਿੱਚ ਐਸੇ ਹਾਲਾਤ ਨੇ ਕਿ ਪਾਣੀ ਦੇ ਤੌੜੇ ਮੰਗਵਾਉਣੇ ਪੈਂਦੇ ਨੇ, ਜਾਂ ਤਾਂ ਸਕੂਲ ਦੇ ਅਧਿਆਪਕਾਂ ਨੂੰ, ਜਾਂ ਫਿਰ ਦੂਰ ਦੁਰਾਡੇ ਇਲਾਕਿਆਂ ਤੋਂ ਭਰ ਕੇ ਲਿਆਉਣੇ ਪੈਂਦੇ ਆ। ਤਾਂ ਉਹ ਜਿਹੜਾ ਤੌੜਾ ਰੱਖਿਆ ਸੀ ਅਧਿਆਪਕਾਂ ਵਾਸਤੇ, ਦੂਜੇ ਤੌੜੇ ਦੇ ਵਿੱਚੋਂ ਪਾਣੀ ਮੁੱਕ ਗਿਆ ਸੀ ਤਾਂ ਉਹ ਵਿਦਿਆਰਥੀ ਨੇ ਅਧਿਆਪਕ ਦੇ ਤੌੜੇ ਨੂੰ ਛੋਹ ਲਿਆ ਤੇ ਕਿਸੇ ਨੇ ਦੇਖ ਲਿਆ, ਮਤਲਬ ਕੰਮ ਕਰਦੇ ਨੇ ਜਾਂ ਕਿਸੇ ਹੋਰ ਅਧਿਆਪਕ ਨੇ। ਉਸ ਤੋਂ ਬਾਅਦ ਉਹਨੂੰ ਇੰਨਾ ਕੁੱਟਿਆ ਗਿਆ, ਇੰਨੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਕਿ ਉਹ ਬੱਚੇ ਦੀ ਮੌਤ ਹੋ ਗਈ। ਬੜਾ ਭਖਿਆ ਸੀ ਇਹ ਮਾਮਲਾ। ਔਰ ਮੰਦਭਾਗੀ ਗੱਲ ਇਸ ਮਾਮਲੇ ਦੇ ਵਿੱਚ ਇਹ ਐਂਗਲ ਸੀਗਾ ਕਿ ਉਹ ਬੱਚਾ ਦਲਿਤ ਭਾਈਚਾਰੇ ਤੋਂ ਸੀਗਾ ਤੇ ਉਹਦੀ ਕੁੱਟ ਹੀ ਇਸ ਕਰਕੇ ਕੀਤੀ ਗਈ ਕਿ ਉਹ ਦਲਿਤ ਸੀਗਾ। ਹੁਣ ਇਹ ਜਿਹੜੀਆਂ ਮੋਹਰਾਂ ਨੇ, ਫਲਾਂ ਦਲਿਤ ਹੈ, ਫਲਾਂ ਬੰਦਾ ਹਿੰਦੂ ਹੈ, ਫਲਾਂ ਮੁਸਲਮਾਨ ਹੈ, ਫਲਾਂ ਇਹ ਹੈ, ਤਾਂ ਇਹ ਮੋਹਰਾਂ ਤਾਂ ਸਮਾਜ ਨੇ ਲਾਈਆਂ ਨੇ, ਇਹ ਲੋਕਾਂ ਨੇ ਲਾਈਆਂ ਨੇ। ਬੱਚਿਆਂ ਨੂੰ ਥੋੜ੍ਹਾ ਪਤਾ ਕਿ ਸਾਡੇ ਨਾਲ ਕਿਹੋ ਜਿਹਾ ਵਰਤਾਰਾ ਹੁੰਦਾ। ਹਾਲਾਂਕਿ ਇਹ ਸੱਚ ਹੈ ਕਿ ਉਮਰ ਦੇ ਇੱਕ ਪੜਾਅ ਤੇ ਆ ਕੇ ਜ਼ਮਾਨਾ ਇਹ ਮਹਿਸੂਸ ਕਰਾ ਦਿੰਦਾ ਤੂੰ ਕੀ ਕੌਣ ਆ। ਇਹ ਸਾਡੇ 'ਚ ਬੜੀ ਹੀਣ ਭਾਵਨਾ ਹੈ ਕਿ ਅਸੀਂ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਆ ਉਹਨਾਂ ਨੂੰ ਹੋਰ ਨਜ਼ਰੀਏ ਨਾਲ ਦੇਖਦੇ ਹਾਂ, ਉਹਨਾਂ ਨੂੰ ਹੋਰ ਅੱਖ ਦੇ ਨਾਲ ਦੇਖਦੇ ਹਾਂ। ਪਰ ਸਾਡੇ ਤਾਂ ਗੁਰੂ ਸਾਹਿਬਾਨ ਨੇ ਇਸ ਬਾਬਤ ਬੜੀ ਉੱਚੀ ਤੇ ਬੜੀ ਮਹਾਨ ਗੱਲ ਕਹੀ ਹੈ ਕਿ ਸਾਰਿਆਂ ਨੂੰ ਇੱਕ ਤਰ੍ਹਾਂ ਦੇ ਨਾਲ ਹੀ ਪਹਿਚਾਨਣਾ ਚਾਹੀਦਾ ਸਾਨੂੰ, ਤੇ ਸਾਰੇ ਇੱਕ ਨੇ। ਤਾਂ ਉਹਨਾਂ ਨੇ ਤਾਂ ਸਮਾਜ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ, ਪਰ ਅਸੀਂ ਨਾਲ ਹੀ ਇਹਨਾਂ ਚੀਜ਼ਾਂ ਨੂੰ ਕੈਰੀ ਕੀਤਾ ਹੋਇਆ। ਪਰ ਇਹ ਬਹੁਤ ਮੰਦਭਾਗੀ ਗੱਲ ਆ। ਔਰ ਉਸ ਅਧਿਆਪਕ ਨੇ ਸਿਰਫ ਇਸ ਕਰਕੇ ਬੱਚੇ ਦੀ ਕੁੱਟਮਾਰ ਕੀਤੀ ਸੀਗੀ ਕਿ ਹਾਂ, ਤੂੰ ਮੇਰੇ ਤੌੜੇ ਨੂੰ ਹੱਥ ਕਿਉਂ ਲਾਇਆ, ਤੂੰ ਦਲਿਤ ਭਾਈਚਾਰੇ ਤੋਂ ਆਉਣਾ ਵਾ। ਬਾਅਦ ਦੇ ਵਿੱਚ ਉਸ ਬੱਚੇ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਤੋਂ ਬਾਅਦ ਮੌਤ ਹੋ ਗਈ ਸੀ ਤੇ ਮਾਮਲਾ ਫਿਰ ਕਾਫੀ ਭਖਿਆ ਸੀ, ਕਿਉਂਕਿ ਫਿਰ ਦਲਿਤ ਭਾਈਚਾਰੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ, ਉਹਨਾਂ ਨੇ ਰਾਜਸਥਾਨ ਦੇ ਵਿੱਚ ਇਸ ਘਟਨਾ ਦੇ ਵਿਰੋਧ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਆ ਵਿਰੋਧ ਪ੍ਰਦਰਸ਼ਨ ਉਹ ਕੀਤੇ ਸਨ। ਹੁਣ ਹਰਿਆਣਾ ਦੇ ਵਿੱਚ ਕਈ ਦਿਨ ਪਹਿਲਾਂ 9 ਇਲਾਕੇ ਦੇ ਵਿੱਚ ਹਿੰਸਾ ਵਾਪਰੀ ਸੀ, 2 ਫਿਰਕਿਆਂ ਦੇ ਦਰਮਿਆਨ, 2 ਭਾਈਚਾਰਿਆਂ ਦੇ ਦਰਮਿਆਨ। ਤੇ ਹੁਣ ਸਰਬ ਹਿੰਦੂ ਸਮਾਜ ਪੰਚਾਇਤ ਦੇ ਵਿੱਚ ਭੜਕਾਊ ਭਾਸ਼ਣ ਦੇਣ ਦੇ ਲਈ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਐਫਆਈਆਰ ਪ੍ਰੋਬੇਸ਼ਨਰੀ ਸਬ ਇੰਸਪੈਕਟਰ ਸਚਿਨ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤੀ ਗਈ ਹੈ, ਜਿਸ ਦੇ ਵਿੱਚ ਦੋਸ਼ ਲਾਇਆ ਗਿਆ ਕਿ ਪਿੰਡ ਪੌਂਡਰੀ ਦੇ ਵਿੱਚ ਮੀਟਿੰਗ ਦੇ ਦੌਰਾਨ ਕੁਝ ਲੋਕਾਂ ਨੇ ਦੂਜੇ ਭਾਈਚਾਰੇ ਦੇ ਲੋਕਾਂ ਦੇ ਵਿਰੁੱਧ ਭੜਕਾਊ ਭਾਸ਼ਣ ਦਿੱਤੇ ਸਨ। ਅਸਲ ਦੇ ਵਿੱਚ ਮੋਨੂ ਮਾਨੇਸਰ ਉੱਥੇ ਜਿਹੜਾ ਕਿ ਕਥਿਤ ਤੌਰ ਤੇ ਆਪਣੇ ਆਪ ਨੂੰ ਗਊ ਰਾਖਾ ਦੱਸਦਾ ਹੈ, ਉਸ ਬੰਦੇ ਉੱਤੇ ਦੋਸ਼ ਹੈ ਕਿ ਲੰਘੇ ਮਹੀਨਿਆਂ ਦੇ ਵਿੱਚ ਹਰਿਆਣੇ ਦੇ ਵਿੱਚ ਹੀ 2 ਮੁਸਲਮਾਨ ਜਿਹੜੇ ਜ਼ੁਬੈਰ ਤੇ ਨਾਜ਼ਿਮ, ਸ਼ਾਇਦ ਉਹਨਾਂ ਦਾ ਨਾਮ ਸੀ, ਮਾਫ਼ ਕਰਨਾ ਜੇ ਇੱਕ ਦਾ ਗਲਤ ਹੋਇਆ, ਜ਼ੁਬੈਰ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਉਹਨਾਂ ਦੀਆਂ ਲਾਸ਼ਾਂ ਇੱਕ ਬਲੈਰੋ ਗੱਡੀ ਦੇ ਵਿੱਚੋਂ ਮਿਲੀਆਂ ਸਨ ਤੇ ਉਸ ਮਾਮਲੇ ਦੇ ਵਿੱਚ ਮੋਨੂ ਮਾਨੇਸਰ ਦੇ ਨਾਮ ਉੱਤੇ ਉਹ ਕਤਲ ਮਾਮਲਾ ਲੱਗਦਾ ਸੀ। ਉਸ ਤੋਂ ਬਾਅਦ ਉਹ ਭਗੌੜਾ ਹੈ। ਉਹ ਵੀਡੀਓ ਪਾਉਂਦਾ ਹੈ ਕਿ ਜਦੋਂ ਯਾਤਰਾ ਕੱਢੇਗੀ ਤਾਂ ਮੈਂ ਉਸ ਯਾਤਰਾ ਦੇ ਵਿੱਚ ਹਿੱਸੇਦਾਰੀ ਲਵਾਂਗਾ। ਉਧਰ ਦੂਜੇ ਪਾਸੇ ਜਿਹੜੇ ਦੂਜੇ ਭਾਈਚਾਰਿਆਂ ਦੇ ਲੋਕ ਸੀਗੇ, ਜਿਹੜੇ ਮਤਲਬ ਮੋਨੂ ਮਾਨੇਸਰ ਨੂੰ ਇੱਕ ਖਲਨਾਇਕ ਵਜੋਂ ਦੇਖਦੇ ਆ, ਜਾਂ ਜਿਨ੍ਹਾਂ ਦਾ ਇਹ ਦੋਸ਼ ਹੈ ਕਿ ਮੋਨੂ ਮਾਨੇਸਰ ਨੇ ਸਾਡੇ ਫਿਰਕੇ ਦੇ ਬੰਦੇ ਮਾਰੇ ਆ,
ਤਾਂ ਉਹਨਾਂ ਨੇ ਵੀ ਆਪਣੇ ਪਾਸਿਓਂ ਵੀਡੀਓ ਪਾ ਦਿੱਤੀਆਂ, ਆਪਣੇ ਪਾਸਿਓਂ ਟਿੱਪਣੀਆਂ ਕਰ ਦਿੱਤੀਆਂ। ਮਾਮਲਾ ਇਹ ਹੋ ਗਿਆ ਕਿ ਇੱਕ ਤਰ੍ਹਾਂ ਨਾਲ ਟਾਈਮ ਵੱਜਣ ਵਾਲੀ ਗੱਲ ਹੋ ਗਈ, ਪਰ ਪੁਲਿਸ ਨੇ ਇਸ ਸਭ ਕਾਸੇ ਨੂੰ ਇਗਨੋਰ ਕੀਤਾ, ਇਹ ਘਟਨਾਵਾਂ ਹੋਣ ਦਿੱਤੀਆਂ। ਇਹਦੇ ਲਈ ਖੱਟਰ ਸਰਕਾਰ ਪਹਿਲੇ ਦਿਨ ਤੋਂ ਹੀ ਜ਼ਿੰਮੇਵਾਰ ਆ ਔਰ ਸਾਨੂੰ ਇਸ ਗੱਲ ਦੇ ਵਿੱਚ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ ਕਿ ਜਿਹੜੀ ਗੱਲ ਦੀ ਜਾਣਕਾਰੀ ਤੁਹਾਡੀਆਂ ਏਜੰਸੀਆਂ ਨੂੰ ਪਹਿਲਾਂ ਹੀ ਸੀ, ਤੁਸੀਂ ਉਹ ਘਟਨਾ ਵਾਪਰਨ ਕਿਉਂ ਦਿੱਤੀ? ਜੇਕਰ ਖੱਟਰ ਸਾਹਿਬ ਨੇ ਕੋਈ ਦੌਰਾ ਕਰਨਾ ਹੋਵੇ ਕਿਸੇ ਇਲਾਕੇ ਦਾ ਤੇ ਉੱਥੇ ਕਿਸਾਨ ਮੁਜ਼ਾਹਰਾ ਕਰਦੇ ਹੋਣ, ਰੋਸ ਮੁਜ਼ਾਹਰਾ, ਤੇ ਇਨਪੁਟ ਪਹਿਲਾਂ ਹੀ ਮਿਲ ਜਾਂਦੀ ਖੱਟਰ ਸਾਹਿਬ ਇੱਥੇ ਨਾ ਆਓ, ਕਿਉਂਕਿ ਖੱਟਰ ਸਾਹਿਬ ਨੂੰ ਪਹਿਲਾਂ ਭਜਾਇਆ ਕਿਸਾਨਾਂ ਨੇ 2-3 ਵਾਰੀ। ਇੱਕ ਵਾਰੀ ਉਹਨਾਂ ਦਾ ਹੈਲੀਕਾਪਟਰ ਲੈਂਡ ਨਹੀਂ ਕਰਨ ਦਿੱਤਾ, 2-3 ਵਾਰੀ ਉਹਨਾਂ ਦੇ ਕਾਫਲੇ ਦੇ ਜਿਹੜੇ ਰਾਊਟ ਸੀ ਉਹ ਬਦਲਣੇ ਪਏ। ਤਾਂ ਹੁਣ ਇਨਪੁਟ ਪਹਿਲਾਂ ਹੀ ਦੇ ਦਿੱਤੀ ਜਾਂਦੀ ਕਿ ਇਹਨਾਂ ਇਲਾਕਿਆਂ ਦੇ ਵਿੱਚ ਤੁਸੀਂ ਨਹੀਂ ਆਉਣਾ। ਹੁਣ ਜਿਹੜੀਆਂ ਏਜੰਸੀਆਂ ਸੀਐਮ ਦਾ ਫਿਕਰ ਤਾਂ ਕਰਦੀਆਂ ਨੇ, ਉਹਨੂੰ ਇਨਪੁਟ ਪਹਿਲਾਂ ਦੇ ਦਿੱਤੀ ਜਾਂਦੀ ਕਿ ਇੱਧਰ ਤੁਹਾਡਾ ਆਉਣਾ ਜਾਇਜ਼ ਨਹੀਂ, ਸਹੀ ਨਹੀਂ, ਵਿਰੋਧ ਹੋ ਸਕਦਾ। ਪਰ ਉਹਨਾਂ ਏਜੰਸੀਆਂ ਨੇ ਇਹ ਇਨਪੁਟ ਕਿਉਂ ਨਾ ਦਿੱਤੀ ਕਿ ਇਹਨਾਂ ਇਲਾਕਿਆਂ ਦੇ ਵਿੱਚ ਸੋਸ਼ਲ ਮੀਡੀਆ ਉੱਤੇ 2 ਭਾਈਚਾਰਿਆਂ ਦੇ ਲੋਕ ਟਾਈਮ ਬੰਨ੍ਹ ਰਹੇ ਨੇ, ਉਹਨਾਂ ਨੇ ਭਿੜਨਾ ਹੈ, ਕਿਉਂਕਿ ਜਿਹੜੀ ਯਾਤਰਾ ਵਾ ਉਹ ਮੁਸਲਿਮ ਬਹੁ ਗਿਣਤੀ ਇਲਾਕੇ 'ਚੋਂ ਨਿਕਲਣੀ ਹੈ ਤੇ ਟਕਰਾਅ ਹੋ ਸਕਦਾ ਤੇ ਇਹਨੂੰ ਰੋਕਣਾ ਚਾਹੀਦਾ। ਹੁਣ ਜੋ ਤੁਸੀਂ ਬਾਅਦ ਦੇ ਵਿੱਚ ਇੰਨਾ ਕੁਛ ਤੇ ਉੱਥੇ ਤੈਨਾਤ ਕੀਤਾ, ਸੀਆਰਪੀ ਜਾਂ ਹੋਰ ਫੌਜ ਸੱਦੀ ਜਾਂ ਹੋਰ ਵੀ ਕੁਛ ਕੀਤਾ, ਤਾਂ ਉਹਨੂੰ ਪਹਿਲਾਂ ਜੇ ਕਰ ਲਿਆ ਜਾਂਦਾ ਤੇ ਇਸ ਟਕਰਾਅ ਤੋਂ ਬਚਿਆ ਜਾ ਸਕਦਾ ਸੀ ਔਰ ਭੜਕਾਊ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਅੱਜ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਊਗੀ ਟਰੱਕਿੰਗ ਨੂੰ ਲੈ ਕੇ ਤੇ ਨਾਲੋਂ ਨਾਲ ਕੱਲ੍ਹ ਜਿਹੜਾ SB 553 ਦਾ ਬੜੇ ਵੱਡੇ ਪੱਧਰ ਤੇ ਵਿਰੋਧ ਕੀਤਾ ਹੈ ਤੇ ਪੰਜਾਬੀ ਰੇਡੀਓ USA ਦੀ ਟੀਮ ਨੇ ਉਸ ਪੂਰੇ ਪ੍ਰੋਟੈਸਟ ਨੂੰ ਕਵਰ ਵੀ ਕੀਤਾ ਹੈ। ਉਹਦੇ ਬਾਬਤ ਜੋ ਗੱਲਾਂ ਬਾਤਾਂ ਉੱਥੇ ਹੋਈਆਂ ਨੇ, ਉਸ ਬਾਬਤ ਵੀ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਣਗੀਆਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜੇ ਤੁਸੀਂ ਜੁੜੋ ਤਾਂ ਇਹ ਤੁਹਾਡੀ ਹਿੱਸੇਦਾਰੀ ਪ੍ਰੋਗਰਾਮ ਨੂੰ ਬਿਹਤਰ ਬਣਾਉਂਦੀ ਹੈ ਤੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਾਲਸ ਆਖਿਰਲੇ ਸਮੇਂ ਤੱਕ ਆਉਂਦੀਆਂ ਨੇ, ਤਾਂ ਕੋਸ਼ਿਸ਼ ਕਰਿਆ ਕਰੋ ਕਿ ਪਹਿਲੇ ਹਿੱਸੇ ਦੇ ਵਿੱਚ ਹੀ ਪਹਿਲੀ ਬ੍ਰੇਕ ਦੇ ਦਰਮਿਆਨ ਹੀ ਜੇ ਤੁਸੀਂ ਜੁੜੋ ਤਾਂ ਇਹ ਬਹੁਤ ਵਧੀਆ ਹੋਏਗਾ। ਜੁੜਨ ਦੇ ਲਈ ਸਟੂਡੀਓ ਦਾ ਨੰਬਰ ਹੈ 408272 5200। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।